ਜਿਹੜਾ ਵਰਲਡ ਲੈਵਲ ਦੇ ਉੱਤੇ ਤਾਮਿਲ ਫੈਡਰੇਸ਼ਨ ਆ ਉਹਦੇ ਪ੍ਰਧਾਨ ਪਾਜਾ ਨੇਦੂ ਮਾਰਨ ਨੇ ਕਿਹਾ ਕਿ ਜਿਹੜਾ ਲਿੱਟੇ ਦਾ ਮੁਖੀ ਆ ਪ੍ਰਭਾਕਰਨ ਉਹ ਜਿਉਂਦਾ ਜਾਗਦਾ ਹੈਗਾ ਤੇ ਠੀਕ ਠਾਕ ਆ ਤੇ ਜਦੋਂ ਸਹੀ ਟਾਈਮ ਆਊਗਾ ਉਦੋਂ ਉਹ ਦੁਨੀਆ ਦੇ ਸਾਹਮਣੇ ਜ਼ਰੂਰ ਆਊਗਾ। ਉਹਨੇ ਕਿਹਾ ਵੀ ਇਹ ਜਿਹੜੀ ਚਰਚਾ ਚੱਲਦੀ ਰਹੀ ਆ ਵੀ ਲਿੱਟੇ ਦਾ ਮੁਖੀ ਮਾਰਿਆ ਗਿਆ ਪ੍ਰਭਾਕਰਨ ਵੀ ਇਹ ਬਿਲਕੁਲ ਗਲਤ ਵਾ ਤੇ ਅਸੀਂ ਸਾਰੇ ਜਿਹੜੇ ਹੈਗੇ ਲੋਕ ਤਾਮਿਲ ਰਲ ਮਿਲ ਕੇ ਉਸ ਟਾਰਗੇਟ ਨੂੰ ਜਿਹਦੇ ਲਈ ਲਿੱਟੇ ਬਣਾਇਆ ਗਿਆ ਸੀ ਉਹਨੂੰ ਅਸੀਂ ਨੇਪਰੇ ਚਾੜਾਂਗੇ। 1984 ਤੋਂ ਬਾਅਦ ਵਿੱਚ ਇਹ ਚਰਚਾ ਛਿੜ ਪਈ ਕਿ ਸੰਤ ਭਿੰਡਰਾਂਵਾਲੇ ਜਿਉਂਦੇ ਜਾਗਦੇ ਨੇ, ਚੜ੍ਹਦੀ ਕਲਾ ਵਿੱਚ ਨੇ ਤੇ ਉਹ ਕਿਤੇ ਇੱਥੋਂ ਨਿਕਲ ਗਏ। ਕਿਸੇ ਨੂੰ ਤਾਂ ਇਹ ਲੱਗਦਾ ਸੀਗਾ ਕਿ ਸਿੱਖਾਂ ਦੇ ਵਿੱਚ ਜਿਹੜੀ ਦਰਬਾਰ ਸਾਹਿਬ ਦੇ ਹਮਲੇ ਤੋਂ ਬਾਅਦ ਵਿੱਚ ਡੀਮੋਰਲਾਈਜੇਸ਼ਨ ਆ ਸਕਦੀ ਆ, ਨਿਘਾਰ ਆ ਸਕਦਾ, ਜਿਹੜਾ ਢਹਿੰਦੀ ਕਲਾ ਆ ਸਕਦੀ ਆ, ਵੀ ਉਹ ਨਹੀਂ ਆਏਗੀ ਜਦੋਂ ਉਹ ਸੁਣਨਗੇ ਕਿ ਸੰਤ ਭਿੰਡਰਾਂਵਾਲੇ ਇੱਥੋਂ ਨਿਕਲ ਗਏ। ਬਹੁਤ ਸਾਰੇ ਲੋਕਾਂ ਨੂੰ ਲੱਗਦਾ ਸੀ ਕਿ ਜਦੋਂ ਅਸੀਂ ਇਹ ਕਹਾਂਗੇ ਕਿ ਸੰਤ ਭਿੰਡਰਾਂਵਾਲੇ ਪਾਕਿਸਤਾਨ ਨੇ ਤਾਂ ਸਿੱਖ ਕੌਮ ਦੇ ਨੌਜਵਾਨ ਜਿਹੜੇ ਆ ਉਹ ਉੱਥੇ ਮਗਰ ਪਹੁੰਚ ਜਾਣਗੇ ਪਾਕਿਸਤਾਨ ਤੇ ਉੱਥੋਂ ਫਿਰ ਅਸਲਾ ਤੇ ਟ੍ਰੇਨਿੰਗ ਲੈ ਕੇ ਅਸੀਂ ਅਗਲੇ ਸੰਘਰਸ਼ ਨੂੰ ਤੋਰ ਸਕਾਂਗੇ। ਗੋਲੀਬਾਰੀ ਵੀ ਹੋਈ, ਬਹੁਤ ਸਾਰੀਆਂ ਮਨੁੱਖੀ ਜਾਨਾਂ ਜਿਹੜੀਆਂ ਨੇ ਸਾਡੇ ਸੰਘਰਸ਼ ਦੀਆਂ ਕੀਮਤੀ ਜਾਨਾਂ ਉਹ ਇਸੇ ਚੱਕਰ ਵਿੱਚ ਗਈਆਂ ਕਿ ਤੂੰ ਸੰਤ ਭਿੰਡਰਾਂਵਾਲੇ ਨੂੰ ਸ਼ਹੀਦ ਮੰਨਦਾ, ਦੂਜਾ ਕਹਿੰਦਾ ਤੂੰ ਉਹਨਾਂ ਨੂੰ ਜਿਹੜਾ ਹੈਗਾ ਸ਼ਹੀਦ ਕਿਉਂ ਨਹੀਂ ਮੰਨਦਾ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਵੇਲੇ ਮੀਡੀਆ ਦੇ ਵਿੱਚ ਇਸ ਗੱਲ ਦੀ ਬੜੀ ਭਾਰੀ ਚਰਚਾ ਹੋ ਰਹੀ ਆ ਕਿ ਲਿੱਟੇ ਦਾ ਮੁਖੀ ਪ੍ਰਭਾਕਰਨ ਉਹਦੇ ਜਿਉਂਦੇ ਹੋਣ ਦੀ ਚਰਚਾ ਜਿਹੜੀ ਆ ਉਹਦੇ ਪਿੱਛੇ ਕੀ ਕਾਰਨ ਆ। ਸਾਡੇ ਸਰੋਤਿਆਂ ਲਈ ਵੀ ਇਹ ਖਬਰ ਬੜੀ ਅਜੀਬੋ-ਗਰੀਬ ਜਿਹੀ ਹੋਈ ਹੋਵੇਗੀ ਕਿ ਅੱਜ ਜਿਹੜਾ ਵਰਲਡ ਲੈਵਲ ਦੇ ਉੱਤੇ ਤਾਮਿਲ ਫੈਡਰੇਸ਼ਨ ਆ ਉਹਦੇ ਪ੍ਰਧਾਨ ਪਾਜਾ ਨੇਦੂ ਮਾਰਨ ਨੇ ਕਿਹਾ ਕਿ ਜਿਹੜਾ ਲਿੱਟੇ ਦਾ ਮੁਖੀ ਆ ਪ੍ਰਭਾਕਰਨ ਉਹ ਜਿਉਂਦਾ ਜਾਗਦਾ ਹੈਗਾ ਤੇ ਠੀਕ ਠਾਕ ਆ ਤੇ ਜਦੋਂ ਸਹੀ ਟਾਈਮ ਆਊਗਾ ਉਦੋਂ ਉਹ ਦੁਨੀਆ ਦੇ ਸਾਹਮਣੇ ਜ਼ਰੂਰ ਆਊਗਾ ਪ੍ਰਭਾਕਰਨ। ਤੇ ਉਹਨੇ ਕਿਹਾ ਵੀ ਇਹ ਜਿਹੜੀ ਚਰਚਾ ਚੱਲਦੀ ਰਹੀ ਆ ਵੀ ਲਿੱਟੇ ਦਾ ਮੁਖੀ ਮਾਰਿਆ ਗਿਆ ਪ੍ਰਭਾਕਰਨ ਵੀ ਇਹ ਬਿਲਕੁਲ ਗਲਤ ਵਾ ਤੇ ਅਸੀਂ ਸਾਰੇ ਜਿਹੜੇ ਹੈਗੇ ਲੋਕ ਤਾਮਿਲ ਰਲ ਮਿਲ ਕੇ ਉਸ ਟਾਰਗੇਟ ਨੂੰ ਜਿਹਦੇ ਲਈ ਲਿੱਟੇ ਬਣਾਇਆ ਗਿਆ ਸੀ ਉਹਨੂੰ ਅਸੀਂ ਨੇਪਰੇ ਚਾੜਾਂਗੇ। ਸੋ ਕਹਿਣ ਤੋਂ ਭਾਵ ਇਹ ਹੈ ਕਿ ਤਾਮਿਲ ਫੈਡਰੇਸ਼ਨ ਦੇ ਵੱਲੋਂ ਇਸ ਐਲਾਨ ਦੇ ਨਾਲ ਜਿੱਥੇ ਭਾਰਤੀ ਮੀਡੀਆ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਜਿਹੜੀ ਚਰਚਾ ਛਿੜੀ ਹੈ ਉੱਥੇ ਇਹ ਚਰਚਾ ਅਗਲੇ ਕਈ ਸਾਲਾਂ ਤੱਕ ਜਦੋਂ ਤੱਕ ਇਸ ਮਸਲੇ ਦਾ ਕੋਈ ਹੱਲ ਨਹੀਂ ਹੋ ਜਾਂਦਾ ਇਉਂ ਹੀ ਚੱਲਦੀ ਰਹਿਣੀ ਆ। ਜਦੋਂ ਤੱਕ ਲਿੱਟੇ ਦਾ ਮੁਖੀ ਪ੍ਰਭਾਕਰਨ ਲੋਕਾਂ ਦੇ ਸਾਹਮਣੇ ਨਹੀਂ ਆ ਜਾਂਦਾ ਉਦੋਂ ਤੱਕ ਇਹ ਚਰਚਾ ਇਹਦੇ ਚੱਲਦੀ ਰਹਿਣੀ ਆ ਕਿ ਕੀ ਵਾਕਿਆ ਹੀ ਇਹ ਦਾਅਵਾ ਸੱਚਾ ਹੈ ਕਿ ਝੂਠਾ। ਆਪਾਂ ਆਪਦੀ ਕੌਮ ਬਾਰੇ ਜੇ ਗੱਲ ਕਰੀਏ ਤਾਂ ਸਾਡੇ 1984 ਤੋਂ ਬਾਅਦ ਵਿੱਚ ਇਹ ਚਰਚਾ ਛਿੜ ਪਈ ਕਿ ਸੰਤ ਭਿੰਡਰਾਂਵਾਲੇ ਜਿਉਂਦੇ ਜਾਗਦੇ ਨੇ, ਚੜ੍ਹਦੀ ਕਲਾ ਵਿੱਚ ਨੇ ਤੇ ਉਹ ਕਿਤੇ ਇੱਥੋਂ ਨਿਕਲ ਗਏ ਨੇ। ਇਸ ਗੱਲ ਨੂੰ ਹਵਾ ਦੇਣ ਵਾਲੇ, ਇਸ ਗੱਲ ਦੇ ਬਾਰੇ ਵੱਧ ਤੋਂ ਵੱਧ ਪ੍ਰਾਪੇਗੰਡਾ ਕਰਨ ਵਾਲੇ ਬਹੁਤ ਸਾਰੇ ਸੱਜਣ ਸੀਗੇ, ਹਰੇਕ ਦੇ ਆਪੋ ਆਪਣੇ ਮਨੋਰਥ ਸੀਗੇ। ਕਿਸੇ ਨੂੰ ਤਾਂ ਇਹ ਲੱਗਦਾ ਸੀਗਾ ਕਿ ਸਿੱਖਾਂ ਦੇ ਵਿੱਚ ਜਿਹੜੀ ਦਰਬਾਰ ਸਾਹਿਬ ਦੇ ਹਮਲੇ ਤੋਂ ਬਾਅਦ ਵਿੱਚ ਡੀਮੋਰਲਾਈਜੇਸ਼ਨ ਆ ਸਕਦੀ ਆ, ਨਿਘਾਰ ਆ ਸਕਦਾ, ਜਿਹੜਾ ਢਹਿੰਦੀ ਕਲਾ ਆ ਸਕਦੀ ਆ, ਵੀ ਉਹ ਨਹੀਂ ਆਏਗੀ ਜਦੋਂ ਉਹ ਸੁਣਨਗੇ ਕਿ ਸੰਤ ਭਿੰਡਰਾਂਵਾਲੇ ਇੱਥੋਂ ਨਿਕਲ ਗਏ ਨੇ। ਬਹੁਤ ਸਾਰੇ ਲੋਕਾਂ ਨੂੰ ਲੱਗਦਾ ਸੀ ਕਿ ਜਦੋਂ ਅਸੀਂ ਇਹ ਕਹਾਂਗੇ ਕਿ ਸੰਤ ਭਿੰਡਰਾਂਵਾਲੇ ਪਾਕਿਸਤਾਨ ਨੇ ਤਾਂ ਸਿੱਖ ਕੌਮ ਦੇ ਨੌਜਵਾਨ ਜਿਹੜੇ ਆ ਉਹ ਉੱਥੇ ਮਗਰ ਪਹੁੰਚ ਜਾਣਗੇ ਪਾਕਿਸਤਾਨ ਤੇ ਉੱਥੋਂ ਫਿਰ ਅਸਲਾ ਤੇ ਟ੍ਰੇਨਿੰਗ ਲੈ ਕੇ ਅਸੀਂ ਅਗਲੇ ਸੰਘਰਸ਼ ਨੂੰ ਤੋਰ ਸਕਾਂਗੇ। ਤੇ ਇਵੇਂ ਹੀ ਬਹੁਤ ਸਾਰੇ ਜਿਹੜੇ ਲੋਕ ਦਮਦਮੀ ਟਕਸਾਲ ਨਾਲ ਸੰਬੰਧਿਤ ਹੋਣ ਕਰਕੇ ਵੀ ਉਹਨਾਂ ਨੂੰ ਲੱਗਦਾ ਸੀਗਾ ਕਿ ਅਸੀਂ ਜੋ ਗੱਲ ਕਵਾਂਗੇ ਉਹ ਜ਼ਿਆਦਾ ਵੱਡੀ ਮੰਨੀ ਜਾਣੀ ਚਾਹੀਦੀ ਆ ਤੇ ਟਕਸਾਲ ਦੇ ਅਗਲੇ ਮੁਖੀ ਦੇ ਲਈ ਅਜੇ ਸਾਨੂੰ ਕੋਈ ਜਿੰਨਾ ਟਾਈਮ ਸਾਰਥਕ ਗੱਲ ਨਹੀਂ ਲੱਭਦੀ, ਕੋਈ ਯੋਗ ਵਿਅਕਤੀ ਨਹੀਂ ਦਿਖਦਾ, ਉਹਨਾਂ ਟਾਈਮ ਅਸੀਂ ਕਾਰਜਕਾਰੀ ਮੁਖੀ ਦੇ ਨਾਲ ਹੀ ਡੰਗ ਸਾਰ ਲਈਏ ਤੇ ਉਹਨਾਂ ਟਾਈਮ ਅਸੀਂ ਇਹ ਗੱਲ ਚਲਾਈ ਰੱਖੀਏ ਕਿ ਸੰਤ ਭਿੰਡਰਾਂਵਾਲੇ ਜਿਉਂਦੇ ਜਾਗਦੇ। ਇਸ ਤੋਂ ਬਿਨਾਂ ਭਾਰਤੀ ਹਕੂਮਤ ਨੇ ਵੀ ਆਪਦੇ ਤੌਰ ਦੇ ਉੱਤੇ ਇਸ ਗੱਲ ਨੂੰ ਬਾਅਦ ਵਿੱਚ ਸਹਿ ਦਿੱਤੀ ਹੋਣੀ ਆ, ਹਮਾਇਤ ਦਿੱਤੀ ਹੋਣੀ ਆ, ਉਹਨਾਂ ਦੇ ਆਪਦੇ ਕਾਰਨ ਹੋਣਗੇ। ਤੇ ਇਵੇਂ ਹੀ ਹੋਰ ਬਹੁਤ ਸਾਰੀਆਂ ਗੱਲਾਂ ਬਾਤਾਂ
ਇਸ ਮਸਲੇ ਤੇ ਚੱਲੀਆਂ, ਕਤਲੋਗਾਰਦ ਵੀ ਹੋਈ, ਬਹੁਤ ਸਾਰੀਆਂ ਮਨੁੱਖੀ ਜਾਨਾਂ ਜਿਹੜੀਆਂ ਨੇ ਸਾਡੇ ਸੰਘਰਸ਼ ਦੀਆਂ ਕੀਮਤੀ ਜਾਨਾਂ, ਉਹ ਇਸੇ ਚੱਕਰ ਵਿੱਚ ਗਈਆਂ ਕਿ ਤੂੰ ਸੰਤ ਭਿੰਡਰਾਂਵਾਲਿਆਂ ਨੂੰ ਸ਼ਹੀਦ ਮੰਨਦਾ, ਦੂਜਾ ਕਹਿੰਦਾ ਤੂੰ ਉਹਨਾਂ ਨੂੰ ਜਿਹੜਾ ਹੈਗਾ ਸ਼ਹੀਦ ਕਿਉਂ ਨਹੀਂ ਮੰਨਦਾ ਵੀ ਉਹ ਸ਼ਹੀਦ ਹੋ ਚੁੱਕੇ ਆ। ਇਸੇ ਤਕਰਾਰ ਨੇ ਬਹੁਤ ਨੁਕਸਾਨ ਸਾਡੀ ਕੌਮ ਦਾ ਵੀ ਕਰਵਾਇਆ। ਅਖੀਰ ਜਦੋਂ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ, ਬਾਬਾ ਠਾਕਰ ਸਿੰਘ ਜੀ ਤੋਂ ਬਾਅਦ ਵਿੱਚ ਜਦੋਂ ਉਹ ਇੱਥੇ ਮੁਖੀ ਥਾਪੇ ਗਏ, ਖਾਸ ਤੌਰ ਦੇ ਉੱਤੇ ਜਦੋਂ ਉਹਨਾਂ ਨੇ ਐਲਾਨ ਕੀਤਾ ਕਿ ਜੇ ਕਿਤੇ ਵੀ ਧਰਤੀ ਉੱਤੇ ਸੰਤ ਜਰਨੈਲ ਸਿੰਘ ਜੀ ਹੈਗੇ ਆ ਤਾਂ ਉਹ ਜਿਹੜੇ ਪ੍ਰਗਟ ਹੋਣ, ਦਰਸ਼ਨ ਦਿਦਾਰੇ ਦੇਣ, ਨਹੀਂ ਫਿਰ ਇਸ ਤੋਂ ਅਗਲੀ ਜਿਹੜੀ ਹੈਗੀ ਆ ਕਾਰਵਾਈ ਆ ਉਹ ਟਕਸਾਲ ਨਾਲ ਸੰਬੰਧਿਤ ਸਿੰਘ ਜਿਹੜੇ ਆ ਉਹ ਕਰਨਗੇ। ਸੋ ਫਿਰ ਇਸ ਮਸਲੇ ਦੇ ਉੱਤੇ 2005 ਤੋਂ ਬਾਅਦ ਵਿੱਚ ਇੱਕ ਤਰੀਕੇ ਨਾਲ ਰੋਕ ਲੱਗੀ, ਨਹੀਂ ਤਾਂ ਇਹ ਚਰਚਾ ਅੱਜ ਤੱਕ ਚਿੜੀ ਹੋਣੀ ਸੀਗੀ। ਤੇ ਜਿਹੜਾ 12 ਫਰਵਰੀ ਨੂੰ ਹਰ ਸਾਲ ਸੰਤ ਭਿੰਡਰਾਂਵਾਲਿਆਂ ਦਾ ਜਨਮ ਦਿਹਾੜਾ ਮਨਾਏ ਜਾਣ ਦੀ ਗੱਲ ਚੱਲਦੀ ਆ ਫਤਿਹਗੜ੍ਹ ਸਾਹਿਬ 'ਚ, ਉਹ ਵੀ ਇਸੇ ਚੱਕਰ ਚੋਂ ਜਨਮ ਦਿਹਾੜਾ ਮਨਾਇਆ ਜਾਣ ਲੱਗ ਪਿਆ। ਮੈਨੂੰ ਚੇਤੇ ਆ ਕਿ 1999 ਦੇ ਵਿੱਚ ਜਦੋਂ ਦਲ ਖਾਲਸਾ ਵੱਲੋਂ ਅਸੀਂ ਪਹਿਲੀ ਵਾਰ ਜੂਨ 84 ਦੇ ਸ਼ਹੀਦਾਂ ਦਾ ਦਿਹਾੜਾ ਮਨਾਉਣਾ ਸੀ, ਤਾਂ ਸਾਰੇ ਪੰਜਾਬ ਦੇ ਵਿੱਚੋਂ ਕਿਸੇ ਪ੍ਰਿੰਟਿੰਗ ਪ੍ਰੈਸ ਵਾਲੇ ਦੀ ਜ਼ਰੂਰਤ ਨਹੀਂ ਸੀ ਪੈਂਦੀ ਕਿ ਸੰਤਾਂ ਦੀ ਫੋਟੋ ਦੇ ਹੇਠਾਂ ਸ਼ਹੀਦ ਸ਼ਬਦ ਲਿਖ ਦੇਵੇ। ਸ਼ਹੀਦ ਸ਼ਬਦ ਲਿਖਣ ਤੋਂ ਉਹ ਕਹਿੰਦੇ ਸੀ ਵੀ ਨਹੀਂ, ਦਮਦਮੀ ਟਕਸਾਲ ਤੇ ਸਿੱਖ ਜਗਤ ਦੀਆਂ ਬਹੁਤ ਸਾਰੀਆਂ ਸ਼ਖਸੀਅਤਾਂ, ਜਥੇਬੰਦੀਆਂ ਜਿੰਨਾ ਟਾਈਮ ਸ਼ਹੀਦ ਨਹੀਂ ਕਹਿੰਦੀਆਂ ਉਹਨਾਂ ਟਾਈਮ ਸੰਤਾਂ ਨੂੰ ਅਸੀਂ ਸ਼ਹੀਦ ਨਹੀਂ ਲਿਖਣਾ। ਅਸੀਂ ਉਹ ਜਿਹੜੇ ਉਸ ਟਾਈਮ 6 ਜੂਨ ਦੇ ਘੱਲੂਘਾਰਾ ਦਿਹਾੜੇ ਦੇ ਪੋਸਟਰ ਛਪਵਾਉਣੇ ਸੀ, ਉਹਨਾਂ ਉੱਤੇ ਜਿੱਥੇ ਹੋਰ ਫੋਟੋਆਂ ਲੱਗਣੀਆਂ ਸੀਗੀਆਂ ਜਨਰਲ ਸਵੇਗ ਸਿੰਘ ਦੀ, ਭਾਈ ਅਮਰੀਕ ਸਿੰਘ ਦੀ, ਇਕੱਠੇ ਹੋਏ ਅਕਾਲ ਤਖਤ ਸਾਹਿਬ ਦੀ, ਅਸੀਂ ਸੰਤ ਭਿੰਡਰਾਂਵਾਲਿਆਂ ਦੀ ਫੋਟੋ ਵੀ ਉੱਤੇ ਛਪਾਉਣੀ ਚਾਹੁੰਦੇ ਸੀ। ਪਰ ਸਾਨੂੰ ਬੜੀ ਔਖ ਆਈ। ਅਖੀਰ ਇੱਕ ਪ੍ਰਿੰਟਿੰਗ ਪ੍ਰੈਸ ਵਾਲੇ ਨੇ ਇਹ ਕਹਿ ਕੇ ਕਿ ਮੈਂ ਉੱਤੇ ਆਪਦਾ ਨਾਂ ਨਹੀਂ ਦੇਣਾ ਹੈਗਾ ਕਿ ਮੇਰੀ ਪ੍ਰਿੰਟਿੰਗ ਪ੍ਰੈਸ ਤੋਂ ਪੋਸਟਰ ਛਪਿਆ, ਮੈਨੂੰ ਨਾ ਕੋਈ ਚੱਕਰ ਪੈ ਜੇ, ਪਰ ਮੈਂ ਤੁਹਾਡਾ ਪੋਸਟਰ ਦੇ ਉੱਤੇ ਸ਼ਹੀਦ ਲਿਖ ਦਿੰਦਾ। ਸੋ ਅਸੀਂ ਇਹ ਪੋਸਟਰ ਕਿਤੋਂ ਇਸ ਤਰੀਕੇ ਨਾਲ ਲੁਧਿਆਣਿਓਂ ਛਪਵਾਏ, ਫਿਰ ਉਹ ਸਾਰੇ ਜਦੋਂ ਲਾਏ ਉਦੋਂ ਵੀ ਸਾਨੂੰ ਬਹੁਤ ਸਾਰੇ ਸੱਜਣਾ ਤੋਂ ਇਤਰਾਜ਼ ਸੁਣਨ ਨੂੰ ਮਿਲਿਆ ਕਿ ਸੰਤਾਂ ਨੂੰ ਤੁਸੀਂ ਸ਼ਹੀਦ ਕਿਵੇਂ ਲਿਖ ਸਕਦੇ। ਇਸ ਤੋਂ 2 ਸਾਲ ਬਾਅਦ ਅਸੀਂ ਫਤਿਹਗੜ੍ਹ ਸਾਹਿਬ ਸ਼ਹੀਦੀ ਜੋੜ ਮੇਲੇ ਉੱਤੇ 151 ਜਿਹੜੇ ਝੰਡੇ ਨੇ ਪੀਲੇ, ਉਹਨਾਂ ਉੱਤੇ ਸੰਤਾਂ ਦੀ ਵਿਚਾਲੇ ਤਸਵੀਰ ਸੀਗੀ ਤੇ ਉੱਤੇ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਇਹ ਲਿਖਿਆ ਹੋਇਆ ਸੀ। ਉਹ ਜਦੋਂ ਝੰਡੇ ਚਲਾਉਣੇ ਚਾਹੇ ਉਸ ਟਾਈਮ ਵੀ ਉੱਥੇ ਸਾਡੀ ਸਟੇਜ ਦੇ ਕੋਲੇ ਦਲ ਖਾਲਸਾ ਦੇ ਆ ਕੇ ਬਹੁਤ ਸਾਰੇ ਸੱਜਣਾ ਨੇ ਸਾਡੇ ਨਾਲ ਬਦਕਲਾਮੀ ਕੀਤੀ, ਮਾੜਾ ਚੰਗਾ ਬੋਲਿਆ ਕਿ ਸੰਤਾਂ ਨੂੰ ਸ਼ਹੀਦ ਕਿਵੇਂ ਕਹਿ ਸਕਦੇ ਹੋ ਤੁਸੀਂ। ਤੋਂ ਬਹੁਤ ਦਿਲ ਦੇ ਵਿੱਚ ਇਸ ਗੱਲ ਦਾ ਰੋਸ ਸੀਗਾ ਕਿ ਸਾਡੀ ਕੌਮ ਦੇ ਯੋਧੇ ਜਿਨ੍ਹਾਂ ਨੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਲਈ ਜਾਨ ਵਾਰੀ ਆ, ਅਸੀਂ ਉਹਨਾਂ ਦਾ ਸ਼ਹੀਦੀ ਦਿਹਾੜਾ ਵੀ ਨਹੀਂ ਮਨਾ ਸਕਦੇ, ਤੋਂ ਉਹਨਾਂ ਨੂੰ ਸ਼ਹੀਦ ਵੀ ਨਹੀਂ ਲਿਖ ਸਕਦੇ। ਇਹ ਜਿਹੜਾ ਸਾਰਾ ਚੱਕਰ ਚੱਲ ਰਿਹਾ ਸੀ ਉਹ ਇਸੇ ਗੱਲ ਤੋਂ ਚੱਲਿਆ ਸੀ ਕਿ 1984 ਦੇ ਘੱਲੂਘਾਰੇ ਤੋਂ ਬਾਅਦ ਸੰਤਾਂ ਦੇ ਬਾਰੇ ਇਹ ਚਰਚਾ ਜਿਹੜੀ ਸੀ ਛੇੜਨ ਵਾਲਿਆਂ ਨੇ ਇਹਦਾ ਐਂਡ ਕੋਈ ਨਹੀਂ ਕੀਤਾ। ਉਹ ਆਪ ਤਾਂ ਬਹੁਤ ਸਾਰੇ ਇਸ ਧਰਤੀ ਤੋਂ ਚਲਾਣੇ ਕਰ ਗਏ, ਬਹੁਤ ਸਾਰੇ ਆਪ ਚਲੇ ਗਏ, ਸ਼ਹੀਦੀਆਂ ਪਾ ਗਏ, ਜਾਨਾਂ ਵਾਰ ਗਏ, ਕੌਮ ਦੇ ਲੇਖੇ ਲੱਗ ਗਏ, ਪਰ ਉਹ ਇਸ ਚਰਚਾ ਦਾ ਕੋਈ ਅੰਤ ਨਹੀਂ ਕਰਕੇ ਗਏ ਤੇ ਇਹ ਚਰਚਾ ਲਗਾਤਾਰ ਚੱਲਦੀ ਰਹੀ। ਅਖੀਰ ਜਦੋਂ ਬਾਬਾ ਹਰਨਾਮ ਸਿੰਘ ਖਾਲਸਾ ਟਕਸਾਲ ਦੇ ਮੁਖੀ ਬਣੇ ਉਦੋਂ ਬਹੁਤ ਸਾਰੇ ਸੱਜਣਾ ਨੇ ਇਸੇ ਗੱਲ ਤੇ ਹੀ ਸੰਤੋਖ ਪ੍ਰਗਟਾਇਆ ਕਿ ਚਲੋ ਹੁਣ ਟਕਸਾਲ ਦੇ ਅਗਲੇ ਮੁਖੀ ਦੀ ਜਿਹੜੀ ਦਸਤਾਰਬੰਦੀ ਹੋਣ ਨਾਲ ਇਹ ਚਰਚਾ ਤਾਂ ਮੁੱਕ ਗਈ। ਉਸ ਤੋਂ ਬਾਅਦ ਵਿੱਚ ਜਦੋਂ ਅਸੀਂ ਦਲ ਖਾਲਸਾ ਵੱਲੋਂ ਦਰਬਾਰ ਸਾਹਿਬ ਦੇ ਵਿੱਚ ਸ਼ਹੀਦੀ ਦਿਹਾੜਾ ਮਨਾਉਣਾ ਸੀ ਸੰਤਾਂ ਦਾ, ਤਾਂ ਉਸ ਮੌਕੇ ਵੀ ਬਹੁਤ ਵੱਡੇ ਪੱਧਰ ਦੇ ਉੱਤੇ ਟਕਸਾਲ ਨਾਲ ਸੰਬੰਧਿਤ ਸਿੰਘਾਂ ਦਾ ਇਤਰਾਜ਼ ਸੀ ਤੇ ਉਹਨਾਂ ਨੂੰ ਅਸੀਂ ਬੜਾ ਵੀਰ ਭਰਾ ਕਹਿ ਕੇ ਸਮਝਾਉਣ ਦੇ ਯਤਨ ਕੀਤੇ, ਪਰ ਉਹਨਾਂ ਦੀ ਤਲਖੀ ਸੀਗੀ ਕਿ ਤੁਸੀਂ ਸੰਤਾਂ ਦਾ ਸ਼ਹੀਦੀ ਦਿਹਾੜਾ ਕਿਵੇਂ ਮਨਾ ਸਕਦੇ ਹੋ। ਅਸੀਂ ਉਸ ਟਾਈਮ ਦਲ ਖਾਲਸਾ ਵੱਲੋਂ ਵੀ ਇਹ ਗੱਲ ਉਹਨਾਂ ਨੂੰ ਕਹਿ ਰਹੇ ਸੀ ਕਿ ਜਦੋਂ ਸੰਤਾਂ ਦੀ ਗ੍ਰਿਫਤਾਰੀ ਹੋਈ 1981 ਚ, ਉਸ ਟਾਈਮ ਦਲ ਖਾਲਸਾ ਨੇ ਜੋ ਹਾਈ ਜਗ੍ਹਾ ਕੀਤੀ, ਉਸ ਤੋਂ ਬਾਅਦ ਵਿੱਚ ਸੰਤ ਭਿੰਡਰਾਂਵਾਲੇ ਅਕਸਰ ਇਹ ਗੱਲ ਕਹਿੰਦੇ ਹੁੰਦੇ ਸੀਗੇ ਵੀ ਮੈਨੂੰ ਮੁੱਲ ਖਰੀਦ ਲਿਆ ਗਜਿੰਦਰ ਸਿੰਘ ਤੇ ਉਹਦੇ ਸਾਥੀਆਂ ਨੇ, ਦਲ ਖਾਲਸਾ ਵਾਲਿਆਂ ਨੇ, ਜਿਨ੍ਹਾਂ ਨੇ ਮੇਰੇ ਲਈ ਭਾਰਤ ਦਾ ਹਵਾਈ ਜਹਾਜ਼ ਅਗਵਾ ਕਰਕੇ ਪਾਕਿਸਤਾਨ ਲਿਜਾ ਕੇ ਉਤਾਰਿਆ, ਤੇ ਤੁਸੀਂ ਇਸ ਗੱਲ ਦੀ ਕਦਰ ਕਰੋ। ਬਹੁਤ ਸਾਰੇ ਸੱਜਣ ਇਸ ਗੱਲ ਨੂੰ ਸਮਝਦੇ ਸੀਗੇ ਕਿ ਇਹ ਗੱਲ ਤਾਂ ਸੱਚੀ ਕਰ ਰਹੇ ਨੇ, ਪਰ ਸਾਡੇ ਵਾਂਗੂ ਹੋਰ ਵੀ ਬਹੁਤ ਸਾਰੇ ਸੱਜਣ ਪੰਥ ਵਿੱਚ ਹੈਗੇ ਆ ਜਿਨ੍ਹਾਂ ਨੂੰ ਇਹ ਗੱਲ ਦਾ ਖਮਿਆਜਾ ਭੁਗਤਣਾ ਪਿਆ ਕਿ ਉਹਨਾਂ ਨੇ ਸੰਤਾਂ ਨੂੰ ਸ਼ਹੀਦ ਕਿਉਂ ਕਿਹਾ। ਸਾਡੀਆਂ ਜਾਨਾਂ ਤਾਂ ਨਹੀਂ ਗਈਆਂ, ਪਰ ਸਾਡੀ ਬੇਇੱਜ਼ਤੀ ਜਿਹੜੀ ਹੈਗੀ ਆ ਉਹ ਕਈ ਸੱਜਣਾ ਨੇ ਕੀਤੀ, ਮਾੜਾ ਚੰਗਾ ਬੋਲਿਆ ਕਿ ਤੁਸੀਂ ਸੰਤਾਂ ਨੂੰ ਸ਼ਹੀਦ ਕਿਵੇਂ ਕਿਹਾ। ਅਖੀਰ ਜਦੋਂ ਦਮਦਮੀ ਟਕਸਾਲ ਵੱਲੋਂ ਨਵੇਂ ਮੁਖੀ ਦੀ ਘੋਸ਼ਣਾ ਹੋ ਗਈ, ਐਲਾਨ ਹੋ ਗਿਆ, ਤੇ ਨਾਲ ਦੀ ਨਾਲ ਇਹ ਝਮੇਲਾ ਜਿਹੜਾ ਸੀਗਾ ਇਹ ਜਦੋਂ
ਨਿਬੜਨ ਵਾਲੇ ਪਾਸੇ ਤੁਰਿਆ। ਫਿਰ ਅਕਾਲ ਤਖਤ ਸਾਹਿਬ ਦੇ ਉੱਤੇ ਵੱਡਾ ਸਮਾਗਮ ਜਿਹੜਾ ਸੀਗਾ ਉਹ ਹੋਣਾ ਸੀ। ਆਖਰੀ ਦਿਨਾਂ ਤੱਕ ਇਹ ਗੱਲ ਫਸੀ ਰਹੀ। ਅਖੀਰ ਭਾਈ ਜਸਵੀਰ ਸਿੰਘ ਰੋਡੇ ਤੇ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਾ ਦੇ ਸੁਪੁੱਤਰ ਭਾਈ ਈਸ਼ਰ ਸਿੰਘ ਤੇ ਬਾਬਾ ਹਰਨਾਮ ਸਿੰਘ ਖਾਲਸਾ, ਖਾਸ ਤੌਰ ਤੇ ਜਥੇਦਾਰ ਅਕਾਲ ਤਖਤ ਗਿਆਨੀ ਜੋਗਿੰਦਰ ਸਿੰਘ ਬਦੰਤੀ ਉਹਨਾਂ ਦੇ ਉਪਰਾਲੇ, ਇਹਨਾਂ ਸਾਰਿਆਂ ਦੀ ਸਹਿਮਤੀ ਦੇ ਨਾਲ ਇੱਕ ਫਿਰ ਇਸ ਗੱਲ ਤੇ ਸਹਿਮਤੀ ਬਣ ਗਈ ਕਿ ਸੰਤਾਂ ਦਾ ਸ਼ਹੀਦੀ ਦਿਹਾੜਾ ਵੀ ਜਿਹੜਾ ਹੈਗਾ ਬਣਾਇਆ ਜਾਵੇ। ਉਦੋਂ ਪਹਿਲੀ ਵਾਰ ਸੰਤਾਂ ਦੇ ਪਰਿਵਾਰ ਨੂੰ, ਭਾਈ ਈਸ਼ਰ ਸਿੰਘ ਨੂੰ ਅਕਾਲ ਤਖਤ ਸਾਹਿਬ ਤੋਂ ਸੰਤਾਂ ਦੇ ਸਪੁੱਤਰ ਹੋਣ ਦੀ ਹੈਸੀਅਤ ਵਿੱਚ ਭਾਈ ਈਸ਼ਰ ਸਿੰਘ ਨੂੰ ਸ਼ਹੀਦ ਮੰਨ ਕੇ ਸੰਤਾਂ ਨੂੰ ਉਦੋਂ ਸਰੋਪਾਵ ਦੀ ਬਖਸ਼ਿਸ਼ ਜਿਹੜੀ ਸੀ ਉਹ ਕੀਤੀ ਗਈ। ਹਾਲਾਂਕਿ ਇਸ ਤੋਂ ਪਹਿਲਾਂ ਵੀ 1985 ਵੇਲੇ ਜਦੋਂ ਬੇਅੰਤ ਸ਼ਹੀਦ ਭਾਈ ਬੇਅੰਤ ਸਿੰਘ ਜਿਹੜਾ ਇੰਦਰਾ ਕਾਂਡ ਵਾਲੇ ਸੀ, ਉਹਨਾਂ ਦਾ ਦਿਨ ਮਨਾਉਣ ਮੌਕੇ ਜਾਂ ਹੋਰ ਬਹੁਤ ਸਾਰੇ ਸਮਾਗਮਾਂ ਦੇ ਵਿੱਚ ਸੰਤਾਂ ਨੂੰ ਸ਼ਹੀਦ ਕਹਿ ਕੇ ਜਿਹੜੇ ਸੀ ਮਾਨ ਸਨਮਾਨ ਵੀ ਹੋਏ ਪਰਿਵਾਰਾਂ ਦੇ, ਹੋਰ ਬੜਾ ਕੁਝ ਕੀਤਾ ਗਿਆ। ਇੱਕ ਵਾਰੀ 골ਡ ਮੈਡਲ ਵੀ ਦਿੱਤੇ ਗਏ ਸੀ ਸੰਤਾਂ ਦੇ ਪਰਿਵਾਰ ਨੂੰ, ਸੰਤਾਂ ਦੀ ਸਿੰਘਣੀ ਨੂੰ ਤੇ ਭਾਈ ਅਮਰੀਕ ਸਿੰਘ ਦੀ ਸਿੰਘਣੀ ਨੂੰ, ਹੋਰ ਬੜਾ ਕੁਝ ਹੁੰਦਾ ਰਿਹਾ। ਪਰ ਇਹ ਗੱਲ ਪੱਕੀ ਆ ਕਿ ਸਾਰੇ ਖਾਲਿਸਤਾਨੀ ਖਾੜਕੂ ਸੰਘਰਸ਼ ਦੌਰਾਨ ਅਸੀਂ ਇਸ ਗੱਲ ਦੇ ਉੱਤੇ ਆਪਸ ਵਿੱਚ ਹੀ ਖਹਿਬੜਦੇ ਲੜਦੇ ਭਿੜਦੇ ਰਹੇ ਕਿ ਸੰਤ ਹੈਗੇ ਆ ਕਿ ਨਹੀਂ। ਬਹੁਤ ਸਾਰੇ ਸੱਜਣਾ ਨੇ ਇਸ ਗੱਲ ਦੀਆਂ ਗਰੰਟੀਆਂ ਦਿੱਤੀਆਂ ਕਿ ਸੰਤ ਚੜ੍ਹਦੀ ਕਲਾ ਵਿੱਚ ਨੇ, ਪਾਕਿਸਤਾਨ ਨੇ। ਕੋਈ ਕਵੇ ਕਿ ਉੱਥੇ ਆ, ਕੋਈ ਕਵੇ ਇੱਥੇ ਆ, ਇੱਥੋਂ ਤੱਕ ਕਿ ਕੋਈ ਕਵੇ ਕਿ ਮੈਂ ਕਸ਼ਹਿਰੇ ਤੌਲੀਏ ਤੇ ਜਿਹੜਾ ਹੋਰ ਜ਼ਰੂਰੀ ਲੋੜਾਂ ਨੇਗੀਆਂ ਉਹ ਮੈਂ ਪੂਰੀਆਂ ਕਰਕੇ ਆਇਆ। ਸੋ ਇਹ ਗੱਲ ਸਾਡੀ ਕੌਮ ਨੂੰ ਜਿਸ ਤਰੀਕੇ ਨਾਲ ਪਿਛਲੇ ਸਮੇਂ ਦੇ ਵਿੱਚ ਘੇਰ ਕੇ ਬੈਠੀ ਰਹੀ, ਤੇ ਨਹੀਂ ਅਸੀਂ ਬੜੀ ਜਲਦੀ 1984 ਤੋਂ ਬਾਅਦ ਵਿੱਚ ਸੰਤਾਂ ਦੇ ਸ਼ਹੀਦ ਹੋਣ ਤੋਂ ਬਾਅਦ ਕਿਸੇ ਇੱਕ ਜਰਨੈਲ ਦੀ ਕਮਾਂਡ ਹੇਠ ਜੇ ਲੜਦੇ ਤਾਂ ਸ਼ਾਇਦ ਕੋਈ ਰਿਜ਼ਲਟ ਹੋਰ ਹੁੰਦੇ, ਜਾਂ ਅਸੀਂ ਕੋਈ ਸਾਂਝੀ ਕਮਾਂਡ ਖੜੀ ਕਰ ਲੈਂਦੇ। ਤੇ ਇਸ ਗੱਲ ਨੇ ਬਹੁਤ ਸਾਨੂੰ ਲਹਿਰ ਨੂੰ ਖਾਸ ਤੌਰ ਤੇ ਜਿਸ ਤਰੀਕੇ ਨਾਲ ਅਸੀਂ ਲੜਨਾ ਸੀ ਉਹ ਨਹੀਂ ਲੜ ਸਕੇ। ਤੋਂ 1984 ਦੇ ਦਰਬਾਰ ਸਾਹਿਬ ਦੇ ਘੱਲੂਘਾਰੇ ਵਿੱਚ ਸ਼ਹੀਦ ਹੋਣ ਤੋਂ ਲੈ ਕੇ 1984 ਤੋਂ ਲੈ ਕੇ 1984 ਤੋਂ ਸ਼ੁਰੂ ਕਰ ਲਓ 2005-6 ਤੱਕ ਇਹ ਚੱਕਰ ਜਿਹੜਾ ਸੀਗਾ ਚੱਲਦਾ ਰਿਹਾ ਕਿ ਸੰਤਾਂ ਦਾ ਸ਼ਹੀਦੀ ਦਿਹਾੜਾ ਜਿਹੜਾ ਹੈਗਾ ਉਹ ਨਹੀਂ ਮਨਾਇਆ ਜਾ ਸਕਿਆ। ਸੰਤਾਂ ਦੀ ਸ਼ਹੀਦੀ ਜਿਹੜੀ ਸੀਗੀ ਇਸ ਤਰੀਕੇ ਨਾਲ ਵਿਵਾਦਾਂ 'ਚ ਘੇਰੀ ਕੇ ਰੱਖੀ ਗਈ। ਹੁਣ ਇਸ ਤੋਂ ਅਗਲੀ ਗੱਲ ਕਿ ਜਦੋਂ ਇਹ ਸਾਰਾ ਬਣਿਆ ਹਸੀ ਮਾਹੌਲ, ਸੰਤਾਂ ਨੂੰ ਪਿਆਰ ਕਰਨ ਵਾਲੇ, ਸੰਤਾਂ ਦੇ ਵਾਰੇ ਜਾਣ ਵਾਲੇ ਜਿਹੜੇ ਉਹਨਾਂ ਸਿੱਖਾਂ ਤੋਂ ਵੀ ਗੱਲਾਂ ਸੁਣਦੇ ਸੀ ਕਿ ਤੁਸੀਂ ਸ਼ਹੀਦ ਕਾਹਤੋਂ ਕਹਿੰਦੇ ਹੋ, ਉਹ ਜਿਹੜੇ ਸ਼ਹੀਦ ਮੰਨਦੇ ਸੀ ਉਹਨਾਂ ਨੇ ਬਹੁਤ ਮਾਨਸਿਕ ਸੰਤਾਪ ਝੱਲਿਆ। ਉਹਨਾਂ ਵਿੱਚੋਂ ਜਿੱਥੇ ਹੋਰ ਬਹੁਤ ਸਾਰੀਆਂ ਸ਼ਖਸੀਅਤਾਂ ਨੇ, ਉੱਥੇ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਅਤੇ ਸਰਦਾਰ ਸਿਮਰਜੀਤ ਸਿੰਘ ਮਾਨ ਦੇ ਵਿਚਾਲੇ ਜਿਹੜਾ ਤਾਲਮੇਲ ਰਿਹਾ, ਖਾਸ ਤੌਰ ਦੇ ਉੱਤੇ 1984 ਤੋਂ ਪਹਿਲਾਂ ਬਹੁਤ ਸਾਰੀਆਂ ਗੱਲਾਂ ਬਾਤਾਂ ਨੇ ਜਿਹੜੀਆਂ ਕਿ ਬਹੁਤ ਸਾਰੇ ਸੱਜਣਾਂ ਨੂੰ ਪਤਾ ਆ, ਤੇ ਉਹਦੇ ਉੱਤੇ ਇੱਕ ਵੱਖਰਾ ਪ੍ਰੋਗਰਾਮ ਕਰਨ ਦੀ ਲੋੜ ਆ ਕਿ ਕਿਵੇਂ ਸਰਦਾਰ ਸਿਮਰਜੀਤ ਸਿੰਘ ਮਾਨ ਨੇ ਸੰਤ ਭਿੰਡਰਾਂਵਾਲਿਆਂ ਦੀ ਧਿਰ ਲਈ ਜਾਂ ਲਹਿਰ ਲਈ ਉਹਨਾਂ ਦਿਨਾਂ 'ਚ ਕੰਮ ਕੀਤਾ। ਉਦੋਂ ਉਹ ਸਰਕਾਰੀ ਨੌਕਰੀ ਤੇ ਸੀ, ਮੁਲਾਜ਼ਮ ਸੀ, ਪੁਲਿਸ ਦੇ ਵਿੱਚ ਉੱਚੇ ਅਫਸਰ ਸੀਗੇ। ਉਹਨਾਂ ਨੇ ਲਾਇਸੈਂਸ ਬਣਾ ਕੇ ਦਿੱਤੇ ਅਸਲੇ ਦੇ ਉਸ ਇਲਾਕੇ ਦੇ ਵਿੱਚ, ਫਰੀਦਕੋਟ ਫਿਰੋਜ਼ਪੁਰ ਇਲਾਕੇ ਦੇ ਵਿੱਚ, ਹੋਰ ਬੜੀਆਂ ਗੱਲਾਂ ਨੇ। ਫਿਰ ਬਾਅਦ ਵਿੱਚ ਜਦੋਂ ਸਰਕਾਰ ਦੀ ਨਜ਼ਰ 'ਚ ਸਾਰੀ ਗੱਲ ਆ ਗਈ, ਇਹਨਾਂ ਨੂੰ ਉਹਨਾਂ ਨੇ ਬਾਹਰ ਭੇਜਤਾ, ਪੰਜਾਬ ਤੋਂ ਬੰਬੇ ਭੇਜਤਾ ਸੀਗਾ। ਉੱਥੇ ਉਹਨਾਂ ਨੂੰ ਨਵੀਂ ਇੱਕ ਜਿਹੜੀ CISF ਫੋਰਸ ਆ ਉਹਦੇ ਉੱਥੇ ਉਹਨਾਂ ਨੂੰ ਅਫਸਰ ਲਾਤਾ ਸੀ ਤਾਂ ਕਿ ਪੰਜਾਬ ਤੋਂ ਪਰਾਂ ਕਰ ਦਿੱਤਾ ਜਾਵੇ। ਗੱਲ ਇਹ ਹੋਈ ਕਿ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੇ ਸ਼ਹੀਦੀ ਤੋਂ ਲੰਮਾ ਅਰਸਾ ਬਾਅਦ ਵਿੱਚ ਜਦੋਂ ਉਹ ਦਿਨ ਨਹੀਂ ਸੀ ਮਨਾਇਆ ਜਾ ਰਿਹਾ ਤਾਂ ਕੁਝ ਸੱਜਣਾਂ ਨੇ ਇਕੱਠੇ ਹੋ ਕੇ ਇਸ ਗੱਲ ਤੇ ਚਰਚਾ ਕੀਤੀ। ਤਾਂ ਸਰਦਾਰ ਸਿਮਰਜੀਤ ਸਿੰਘ ਮਾਨ ਕਹਿਣ ਲੱਗੇ ਵੀ ਜੇ ਆਪਾਂ ਉਹਨਾਂ ਦਾ ਸ਼ਹੀਦੀ ਦਿਹਾੜਾ ਚਲੋ ਨਹੀਂ ਮਨਾ ਸਕਦੇ ਟਕਸਾਲ ਕਰਕੇ, ਜਾਂ ਬਾਬਾ ਠਾਕਰ ਸਿੰਘ ਦਾ ਸਤਿਕਾਰ ਆ ਜਾਂ ਹੋਰ ਸ਼ਖਸੀਅਤਾਂ ਦਾ ਸਤਿਕਾਰ ਆ, ਕੋਈ ਰਾਹ ਲੱਭਣਾ ਚਾਹੀਦਾ ਤੇ ਆਪਾਂ ਉਹਨਾਂ ਦਾ ਫਿਰ ਜਨਮ ਦਿਹਾੜਾ ਮਨਾ ਲੈਂਦੇ। ਆਪਾਂ ਤਾਂ ਆਪਣੇ ਨਾਇਕ ਦਾ ਕੋਈ ਦਿਨ ਹੀ ਮਨਾਉਣਾ ਨਾ। ਸੋ ਜਦੋਂ ਉਹ ਦਿਨ ਮਨਾਉਣ ਦੀ ਗੱਲ ਆਈ ਤਾਂ ਕਹਿੰਦੇ ਕਿਹੜੀ ਤਰੀਕ ਉਹ ਜਨਮ ਦਿਨ ਬਣਦਾ, ਤੇ ਉਹ ਉਦੋਂ ਅਜੇ ਪਤਾ ਕਰਦੇ ਸੀਗੇ ਕਿ ਜੂਨ ਦੇ ਵਿੱਚ ਵਾ ਦਿਹਾੜਾ। ਤੇ ਉਦੋਂ ਜਦੋਂ ਇਹ ਚਰਚਾ ਛਿੜ ਰਹੀ ਸੀ ਉਦੋਂ ਕੋਈ ਨੇੜਲੀ ਤਰੀਕ ਜਿਹੜੀ ਹੈਗੀ ਆ ਜਨਮ ਦਿਹਾੜੇ ਦੇ ਰੂਪ ਦੇ ਵਿੱਚ ਰੱਖ ਕੇ ਦਿਨ ਮਨਾਉਣ ਦੀ ਗੱਲ ਜਿਹੜੀ ਆ ਉਹ ਜ਼ਿਆਦਾ ਭਾਰੂ ਹੋ ਗਈ ਕਿ ਚਲੋ ਆਪਾਂ 12 ਫਰਵਰੀ ਨੂੰ ਸੰਤਾਂ ਦਾ ਦਿਨ ਮਨਾਉਂਦੇ। ਉਦੋਂ ਬਾਦਲ ਤੇ ਟੌਹੜਾ ਦਾ ਟਕਰਾਅ ਹੋਇਆ ਸੀ। ਟੌਹੜਾ ਸਾਹਿਬ ਨੇ ਸਰਬ ਹਿੰਦ ਸ਼੍ਰੋਮਣੀ ਅਕਾਲੀ ਦਲ ਬਣਾਇਆ ਹੋਇਆ ਸੀ ਤੇ ਉਸ ਗੱਲ ਕਰਕੇ ਬਹੁਤ ਸਾਰੀਆਂ ਸਿੱਖ ਜਥੇਬੰਦੀਆਂ ਜਿਹੜੀਆਂ ਸੀ ਉਹ ਜਿਹੜੀਆਂ ਬਾਦਲ ਤੋਂ ਨਾਰਾਜ਼ ਸੀ ਉਹ ਵੀ, ਤੇ ਸਰਦਾਰ ਜਥੇਦਾਰ ਗੁਰਚਰਨ ਸਿੰਘ ਟੌਹੜਾ ਸਰਦਾਰ ਸਿਮਰਜੀਤ ਸਿੰਘ ਮਾਨ ਦੇ ਨਾਲ ਸਹਿਮਤ ਹੋ ਕੇ ਫਤਿਹਗੜ੍ਹ ਸਾਹਿਬ ਦੇ ਸਾਹਮਣੇ ਪਹਿਲੀ ਵਾਰ 12 ਫਰਵਰੀ ਨੂੰ ਇਹ ਦਿਹਾੜਾ ਜਿਹੜਾ ਸੀ ਸੰਤਾਂ ਦਾ ਉਹ ਮਨਾਇਆ ਗਿਆ। ਉਹ ਜਿਹੜੀ ਫੋਟੋ ਆ ਅਸੀਂ ਆਪਣੇ ਜਿਹੜੇ ਸਰੋਤੇ ਆ, ਪਾਠਕ ਆ, ਉਹਨਾਂ ਲਈ ਹੁਣੇ ਹੀ ਇੱਥੇ ਦਰਸ਼ਕਾਂ ਲਈ
ਸਟੇਜ ਤੇ ਆਪਣੀ ਜਿਹੜੀ ਸਕਰੀਨ ਹੈ ਇਹਦੇ ਤੇ ਤੁਹਾਨੂੰ ਦਿਖਾਵਾਂਗੇ ਕਿ ਪਹਿਲੀ ਵਾਰ ਕਿਵੇਂ ਬਹੁਤ ਵੱਡੇ ਪੱਧਰ ਦੇ ਉੱਤੇ ਸੰਗਤਾਂ ਹਵਾ ਕੇ ਪਹੁੰਚੀਆਂ ਕਿ ਸੰਤ ਭਿੰਡਰਾਂ ਵਾਲਿਆਂ ਦਾ ਜਨਮ ਦਿਹਾੜਾ ਜਿਹੜਾ ਹੈਗਾ ਉਹ ਮਨਾਇਆ ਜਾ ਰਿਹਾ। ਹੁਣ ਉਹ ਜਨਮ ਦਿਹਾੜਾ ਹਰ ਸਾਲ ਹੀ ਮਾਨਦਾਰ ਵੱਲੋਂ ਬਾਅਦ ਚ ਮਨਾਇਆ ਜਾਂਦਾ, ਪਹਿਲੀ ਵਾਰ ਸਾਰਿਆਂ ਵੱਲੋਂ ਸਾਂਝੇ ਤੌਰ ਤੇ ਮਨਾਇਆ ਗਿਆ ਸੀ। ਉਹ ਫੋਟੋ ਹੀ ਆਪਣੇ ਆਪ ਚ ਗਵਾਹ ਵਾ ਵੀ ਉਹਦੇ ਚ ਭਾਈ ਈਸ਼ਰ ਸਿੰਘ ਵੀ ਬੈਠੇ ਨੇ, ਭਾਈ ਜਸਵੀਰ ਸਿੰਘ ਰੋਡੇ ਵੀ ਆ, ਦਲ ਖਾਲਸਾ ਦੀ ਲੀਡਰਸ਼ਿਪ ਵੀ ਆ, ਮਾਨ ਦਲ ਅਤੇ ਮਾਨ ਸਾਹਿਬ ਦੇ ਨਾਲ ਦੇ ਸਾਰੇ ਸਾਥੀ ਤਾਂ ਹੋਣੇ ਹੀ ਸੀ, ਤੇ ਸਰਦਾਰ ਜਥੇਦਾਰ ਗੁਰਚਰਨ ਸਿੰਘ ਟੌਹੜਾ ਤੇ ਹੋਰ ਬਹੁਤ ਸਾਰੇ ਆਗੂ ਜਿਹੜੇ ਸੀ ਉੱਥੇ ਪਹੁੰਚੇ। ਪਰ ਜਿਹੜੀ ਮੈਂ ਆਪਦੇ ਜਿਹੜਾ ਮੈਂ ਆਪਦੇ ਅੱਖਾਂ ਨਾਲ ਨਜ਼ਾਰਾ ਦੇਖਿਆ, ਜਿਵੇਂ ਸਰਬੱਤ ਖਾਲਸਾ ਮੌਕੇ ਚੱਬੇ ਦੇ ਵਿੱਚ ਇਕੱਠ ਸੀ ਨਾ, ਉਵੇਂ ਉਸ ਸੰਤਾਂ ਦੇ ਜਨਮ ਦਿਹਾੜੇ ਮੌਕੇ ਸੰਗਤਾਂ ਇਕੱਠੀਆਂ ਹੋਈਆਂ ਸੀ। ਜਨਮ ਦਿਹਾੜਾ ਅਸਲ ਵਿੱਚ ਤਾਂ ਜੂਨ ਮਹੀਨੇ ਚ ਆਉਂਦਾ ਸੰਤਾਂ ਦਾ, 1-2 ਜੂਨ ਦਾ ਵਿਚਾਲੇ। ਹੁਣ ਤਾਂ ਜਿਹੜਾ ਉਹਦਾ ਜਨਮ ਸਰਟੀਫਿਕੇਟ ਆ ਉਹ ਵੀ ਸਾਰਿਆਂ ਦੇ ਸਾਹਮਣੇ ਆ, ਜਿਹਦੇ ਉੱਤੇ ਸੰਤਾਂ ਦਾ ਲਿਖਿਆ ਹੋਇਆ। ਇੱਥੋਂ ਤੱਕ ਕਿ ਇੱਕ ਟਕਸਾਲ ਨੇ ਸੰਤਾਂ ਦਾ ਕਿਤਾਬਚਾ ਛਾਪਿਆ, ਲਾਈਫ ਸਟੋਰੀ ਸਾਰੀ ਛਾਪੀ ਆ, ਫੋਟੋਆਂ ਨੇ ਉਹਦੇ ਚ ਬਹੁਤ ਵਧੀਆ ਵਧੀਆ ਕਾਗਜ਼ ਤੇ ਛਪਿਆ ਹੋਇਆ, ਉਹਦੇ ਚ ਵੀ ਲਿਖਿਆ ਹੋਇਆ ਸੰਤਾਂ ਦਾ ਜਨਮ ਜਿਹੜਾ ਗਰਮੀਆਂ ਦੇ ਵਿੱਚ ਹੋਇਆ ਸੀ। ਪਰ ਜਿਹੜਾ ਸੰਤਾਂ ਦੀ ਜਨਮ ਦਿਹਾੜੇ ਦੀ ਇਹ ਗੱਲ ਆ, ਉਹ ਫਿਰ ਬਾਅਦ ਵਿੱਚ 12 ਫਰਵਰੀ ਇਸ ਕਰਕੇ ਮਨਾਇਆ ਗਿਆ। ਹਾਲਾਂਕਿ ਬਹੁਤ ਸਾਰੇ ਉੱਥੇ ਰਾਗੀ ਢਾਡੀ ਕਥਾਕਾਰ ਜਾਂ ਬੁਲਾਰੇ ਜਿਹੜੇ ਆ ਉਹ ਇਹ ਗੜਬੜ ਕਰ ਜਾਂਦੇ ਆ ਵੀ ਖਨੀ ਅੱਜ ਦੇ ਦਿਨ ਸੰਤਾਂ ਦਾ ਜਨਮ ਹੋਇਆ। ਪਰ ਉੱਥੇ ਇਹ ਗੱਲ ਅਸੀਂ ਹਰੇਕ ਵਾਰੀ ਕਹਿੰਦੇ ਰਹੇ ਆ ਕਿ ਸਾਨੂੰ ਕਰਨੀ ਚਾਹੀਦੀ ਆ ਕਿ ਬੇਸ਼ੱਕ ਆਪਾਂ 12 ਫਰਵਰੀ ਨੂੰ ਮਨਾ ਰਹੇ ਆ, ਪਰ ਅਸਲ ਵਿੱਚ ਸੰਤਾਂ ਦਾ ਜਿਹੜਾ ਜਨਮ ਦਿਹਾੜਾ ਉਹ ਜੂਨ ਦੇ ਵਿੱਚ ਆਉਂਦਾ, 2 ਜੂਨ ਦਾ ਮਨਾਉਂਦਾ। ਜਦੋਂ ਆਪਾਂ ਜੂਨ 84 ਦੇ ਸ਼ਹੀਦਾਂ ਦੀ ਡਾਇਰੈਕਟਰੀ ਤਿਆਰ ਕੀਤੀ, ਉਹਦੇ ਉੱਤੇ ਵੀ ਆਪਾਂ ਜੂਨ ਮਹੀਨੇ ਦਾ ਹੀ ਦਿਨ ਜਿਹੜਾ ਸੀ ਸੰਤਾਂ ਦਾ ਉਹ ਲਿਖਿਆ ਸੀ। ਸੋ ਅਸੀਂ ਇਹ ਗੱਲ ਜਿਹੜੀ ਜਦੋਂ ਛੇੜੀ ਤਾਂ ਉਹ ਤੁਰੀ ਤਾਂ ਪ੍ਰਭਾਕਰਨ ਤੋਂ ਸੀ ਤੇ ਆ ਗਈ ਸੰਤ ਜਰਨੈਲ ਸਿੰਘ ਜੀ ਤੇ। ਤੋ ਇਸ ਕਰਕੇ, ਕਿਉਂਕਿ ਇਕੱਲੇ ਪ੍ਰਭਾਕਰਨ ਦੀ ਗੱਲ ਨਹੀਂ, ਹੋਰ ਵੀ ਬਹੁਤ ਸਾਰੀਆਂ ਸ਼ਖਸੀਅਤਾਂ ਨੇ ਜਿਨ੍ਹਾਂ ਦਾ ਕੱਦ ਬੁੱਤ, ਜਿਨ੍ਹਾਂ ਦੀ ਪ੍ਰਤਿਭਾ, ਜਿਨ੍ਹਾਂ ਦਾ ਜਿਹੜਾ ਦੁਨੀਆ ਦੇ ਵਿੱਚ ਨਾਂ ਵੱਡਾ, ਉਹਨਾਂ ਦੇ ਨਾਲ ਇਹੋ ਜਿਹੇ ਵਿਵਾਦ ਜਿਹੜੇ ਆ ਉਹਨਾਂ ਦੇ ਨਾਂ ਨਾਲ ਜੋੜੀ ਜਾਂਦੇ ਆ। ਸਾਡੀ ਕੌਮ ਦੇ ਵਿੱਚ ਤਾਂ ਇਸ ਤਰ੍ਹਾਂ ਦਾ ਗੱਲ ਸੰਤ ਜਰਨੈਲ ਸਿੰਘ ਜੀ ਦੇ ਨਾਲ ਜੁੜਿਆ। ਇੱਥੋਂ ਤੋਂ ਅੱਗੇ ਵੀ ਸਾਡੇ ਵਿੱਚ ਗੱਲ ਹੈਗੀ ਆ, ਪਰ ਉਹਨੂੰ ਛੱਡ ਕੇ ਜੇ ਆਪਾਂ ਗੱਲ ਕਰੀਏ ਨੇਤਾ ਜੀ ਸੁਭਾਸ਼ ਚੰਦਰ ਬੋਸ, ਉਹਦੇ ਬਾਰੇ ਬਹੁਤ ਲੰਮਾ ਅਰਸਾ ਗੱਲ ਚੱਲਦੀ ਰਹੀ ਆ ਕਿ ਉਹ ਹੈਗੇ ਆ ਤੇ ਉਹਨਾਂ ਨੇ ਬਈ ਫਲਾਨੇ ਮੁਲਕ ਚ ਪਨਾਹ ਲਈ ਆ, ਉਹਨੂੰ ਫਲਾਨਿਆਂ ਨੇ ਫੜ ਲਿਆ ਸੀ, ਉਹਨਾਂ ਨੇ ਆਉਣਾ ਵਾ। ਨੇਤਾ ਜੀ ਸੁਭਾਸ਼ ਚੰਦਰ ਬੋਸ ਸਮੇਤ ਹੋਰ ਬਹੁਤ ਸਾਰੀਆਂ ਸ਼ਖਸੀਅਤਾਂ ਨੇ। ਸਾਡੇ ਬਾਬਾ ਰਾਮ ਸਿੰਘ ਜੀ ਜਿਹੜੇ ਨਾਮਧਾਰੀਆਂ ਦੇ ਰਹਿਬਰ ਮੁਖੀ ਹੋਏ ਨੇ, ਆਗੂ ਹੋਏ ਨੇ ਕੂਕਿਆਂ ਦੇ ਵਿੱਚ, ਉਹਨਾਂ ਬਾਰੇ ਵੀ ਚਰਚਾ ਕਾਫੀ ਚਿਰ ਚੱਲਦੀ ਰਹੀ ਕਿ ਉਹਨਾਂ ਨੇ ਆਉਣਾ। ਪਰ ਸਭ ਤੋਂ ਜਿਹੜੀ ਮੰਦਭਾਗੀ ਗੱਲ ਜਿਹਦੇ ਉੱਤੇ ਬਿਲਕੁਲ ਦਿਲ ਦੁਖੀ ਆ, ਉਹ ਇਹ ਆ ਕਿ ਬਹੁਤ ਸਾਰੇ ਬੰਦੇ ਖਾਸ ਤੌਰ ਦੇ ਉੱਤੇ ਨਾਮਧਾਰੀਆਂ ਦੇ ਜਿਹੜੇ ਸਮਰਥਕ ਨੇ, ਉਹਨਾਂ ਨੇ ਜਦੋਂ ਇਹ ਕਹਿਣਾ ਸ਼ੁਰੂ ਕੀਤਾ ਕਿ ਦਸ਼ਮੇਸ਼ ਪਾਤਸ਼ਾਹ ਅਬਚਲ ਨਗਰ ਨੰਦੇੜ ਦੇ ਵਿੱਚ ਜਿਹੜੀ ਉੱਥੇ ਉਹਨਾਂ ਦਾ ਆਪਾਂ ਇਤਿਹਾਸਕ ਤੌਰ ਦੇ ਉੱਤੇ ਸੱਚਖੰਡ ਜਾਣ ਦਾ ਸਮਾਚਾਰ ਸਾਰੇ ਪੰਥ ਨੇ ਮਾਨਤਾ ਮੰਨੀ ਹੋਈ ਆ, ਉਦੋਂ ਉਹ ਰੱਦ ਕਰਕੇ ਕਹਿੰਦੇ ਆ ਕਿ ਨਹੀਂ ਜੀ, ਉਹ ਤਾਂ ਫਿਰ ਨਾਭੇ ਕੋਲੇ ਇੱਥੇ ਰਹਿਣ ਲੱਗੇ। ਬਾਬਾ ਬਾਲਕ ਸਿੰਘ ਦੀ, ਬਾਬਾ ਜਪਾਲ ਸਿੰਘ ਦੀ ਕਹਾਣੀ ਜੋੜ ਕੇ ਉਹਨੂੰ ਬਾਬਾ ਰਾਮ ਸਿੰਘ ਤੱਕ ਲਿਆਉਂਦੇ ਆ, ਤੇ ਇਸ ਤਰੀਕੇ ਨਾਲ ਉਹ ਅੱਗੇ 11ਵਾਂ 12ਵਾਂ ਜਿਹੜਾ ਦੇਹਧਾਰੀ ਗੁਰੂ ਆ ਉਹਦੀ ਕਹਾਣੀ ਜੋੜੀ ਫਿਰਦੇ ਆ, ਜਿਹਦੇ ਖਿਲਾਫ ਇਹਨਾਂ ਦਿਨਾਂ ਦੇ ਵਿੱਚ ਸਿੱਖ ਸੰਗਤਾਂ ਦੇ ਵਿੱਚ ਬਹੁਤ ਰੋਸ ਵਧਿਆ ਹੋਇਆ। ਕਿਉਂਕਿ ਦੇਹਧਾਰੀ ਗੁਰੂ ਦਾ ਮੰਨਣ ਦੇ ਨਾਂ ਦੇ ਨਾਲ ਨਾਲ ਉਹ ਲੋਕ ਗੁਰੂ ਸਾਹਿਬਾਨ ਦੀ, ਗੁਰੂ ਪਰੰਪਰਾਵਾਂ ਦੀ, ਪ੍ਰਾਤਨ ਜਿਹੜੀਆਂ ਸਾਡੀਆਂ ਚੀਜ਼ਾਂ ਨੇ ਉਹਨਾਂ ਬਾਰੇ ਬਹੁਤ ਸਾਰੇ ਉਹ ਇਹੋ ਜਿਹੀਆਂ ਗੱਲਾਂ ਕਰਦੇ ਆ ਜਿਨ੍ਹਾਂ ਨੂੰ ਸਿੱਖ ਜਗਤ ਪ੍ਰਵਾਨ ਨਹੀਂ ਕਰ ਸਕਦਾ। ਸੋ ਕੂਕਿਆਂ ਨੇ ਜਿੱਥੇ ਦੇਹਧਾਰੀ ਗੁਰੂ ਡੰਮ ਦੀ ਪਰੰਪਰਾ ਨੂੰ ਅੱਗੇ ਤੋਰਿਆ, ਉੱਥੇ ਉਹਨਾਂ ਨੇ ਦਸ਼ਮੇਸ਼ ਪਾਤਸ਼ਾਹ ਬਾਰੇ ਇਹ ਜਿਹੜਾ ਝੂਠ ਬੋਲਿਆ, ਇਹ ਬਹੁਤ ਗਲਤ ਗੱਲ ਉਹਨਾਂ ਨੇ ਕੀਤੀ। ਤੇ ਇਹ ਗੱਲ ਚੇਤੇ ਰੱਖਣ ਵਾਲੀ ਆ ਕਿ ਪਿਛਲੇ ਦਿਨੀ ਉਹਨਾਂ ਦਾ ਇੱਕ ਵਫਦ ਅਕਾਲ ਤਖਤ ਸਾਹਿਬ ਤੇ ਵੀ ਆਇਆ ਸੀ। ਇੱਥੇ ਉਹਨਾਂ ਨੇ ਪੰਥ ਦਾ ਹਿੱਸਾ ਹੋਣ ਦੇ ਨਾਤੇ ਕੁਝ ਗੱਲਾਂ ਕੀਤੀਆਂ ਕਿ ਸਾਨੂੰ ਆਹ ਗੱਲਾਂ ਮਨਜ਼ੂਰ ਨਹੀਂ, ਗਿਆਨੀ ਹਰਪ੍ਰੀਤ ਸਿੰਘ ਜੀ ਦੀਆਂ। ਫਿਰ ਉਹ ਜਿਹੜਾ ਕੌਮੀ ਇਨਸਾਫ ਮੋਰਚਾ ਚੱਲ ਰਿਹਾ ਚੰਡੀਗੜ੍ਹ, ਉੱਥੇ ਵੀ ਪਹੁੰਚੇ ਤੇ ਉੱਥੇ ਉਹਨਾਂ ਨੂੰ ਇਸੇ ਗੱਲ ਕਰਕੇ ਕਿ ਇਹ ਤਾਂ ਦੇਹਧਾਰੀ ਗੁਰੂ ਦਾ ਉਹਨੂੰ ਮੰਨਦੇ ਆ, ਇਹ ਖਾਲਸਾ ਪੰਥ ਦੀ ਜਿਹੜੀ ਗੁਰੂ ਮਾਨੇ ਉਹ ਗ੍ਰੰਥ ਵਾਲੀ ਪਰੰਪਰਾਵਾਰ ਰਵਾਇਤ ਆ, ਸਿਧਾਂਤ ਆ, ਉਹਦੇ ਉੱਤੇ ਨਹੀਂ ਪਹਿਰਾ ਦਿੰਦੇ। ਤੋ ਇਸ ਕਰਕੇ ਉਹਨਾਂ ਨੂੰ ਉੱਥੋਂ ਫਿਰ ਬੋਲਣ ਦਾ ਵਕਤ ਜਿਹੜਾ ਟਾਈਮ ਜਿਹੜਾ ਹੈਗਾ ਉਹ ਨਹੀਂ ਮਿਲਿਆ। ਤੋ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਮਸਲੇ ਦੇ ਉੱਤੇ ਕਾਫੀ ਜ਼ਿਆਦਾ ਪੰਥ ਦੇ ਵਿੱਚ ਜਿਹੜਾ ਵਿਵਾਦ ਆ ਉਹ ਵਧਣ ਦੇ ਆਸਾਰ ਨੇ, ਕਿਉਂਕਿ ਸਤਿਕਾਰ ਕਮੇਟੀ ਵੱਲੋਂ ਅਕਾਲ ਤਖਤ ਸਾਹਿਬ ਦੇ ਉੱਤੇ ਸਬੂਤ ਦਿੱਤੇ ਗਏ ਨੇ ਕਿ ਇਹ ਲੋਕ ਜਿਹੜੇ ਨੇ ਇਹ
ਗੁਰੂ ਮਾਨਿਓ ਗ੍ਰੰਥ ਦੇ ਸਿਧਾਂਤ ਦੀ ਜਿਹੜੀ ਆ ਉਲੰਘਣਾ ਕਰਦੇ ਆ ਤੇ ਬੇਅਦਬੀ ਕਰਦੇ ਆ ਇੱਕ ਤਰੀਕੇ ਨਾਲ ਗੁਰੂ ਸਾਹਿਬਾਨ ਦੀ ਗੁਰਬਾਣੀ ਦੀ। ਸੋ ਇਹ ਜਿਹੜਾ ਮਸਲਾ ਨਾਮਧਾਰੀਆਂ ਦਾ ਵਾ ਉਹਦੇ ਨਾਲ ਇਹ ਚੀਜ਼ ਜੁੜੀ ਹੋਈ ਆ ਕਿ ਉਹਨਾਂ ਨੇ ਸਿੱਖ ਜਗਤ ਦੇ ਵਿਸ਼ਵਾਸਾਂ ਦੇ ਉਲਟ ਜਾਂ ਦੁਨੀਆ ਭਰ ਦੇ ਵਿੱਚ ਜਿਹੜੀ ਚੀਜ਼ ਨੂੰ ਮਾਨਤਾ ਮਿਲੀ ਹੋਈ ਆ ਕਿ ਕਲਗੀਧਰ ਸ਼ਹਿਨਸ਼ਾਹ ਅਖੀਰ ਬਾਬਾ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਭੇਜਣ ਤੋਂ ਬਾਅਦ ਵਿੱਚ ਨੰਦੇੜ ਦੇ ਵਿੱਚ ਜਿਹੜਾ ਸੱਚਖੰਡ ਪਿਆਨਾ ਉਹਨਾਂ ਦਾ ਹੋਇਆ, ਉਹਨੂੰ ਇਹਨਾਂ ਨੇ ਸਵਾਲੀਆ ਨਿਸ਼ਾਨ ਲਾਉਣ ਦੀ ਕੋਸ਼ਿਸ਼ ਕੀਤੀ। ਉਹਦੇ ਸਾਹਮਣੇ ਇਹਨਾਂ ਨੇ ਚਰਚਾ ਛੇੜਨ ਦੀ ਕੋਸ਼ਿਸ਼ ਕੀਤੀ ਕਿ ਨਹੀਂ ਜੀ ਉਹ ਅੱਗੇ ਗੱਦੀ ਦੇ ਕੇ ਗਏ ਨੇ। ਤੋਂ ਨਾਮਧਾਰੀਆਂ ਦੀ ਇਸ ਜਿਹੜੀ ਆ ਗੱਲ ਨੇ ਜੇ ਸਿੱਖ ਜਗਤ ਨੂੰ ਇੱਕ ਵਾਰ ਤਾਂ ਬਹੁਤ ਜਿਹੜਾ ਸੀ ਦਰਦ ਦਿੱਤਾ, ਪਰ ਅੱਜ ਦੇ ਸਮੇਂ ਦੇ ਵਿੱਚ ਸਿੱਖ ਜਗਤ ਦੇ ਵਿੱਚ ਇਸ ਗੱਲ ਦੀ ਕੋਈ ਬਹੁਤੀ ਪਰਵਾਹ ਨਹੀਂ ਕਰਦਾ, ਕਿਉਂਕਿ ਸਾਰਿਆਂ ਨੂੰ ਇਸ ਗੱਲ ਦਾ ਪਤਾ ਕਿ ਅੱਜ ਦੀ ਤਰੀਕ ਵਿੱਚ ਸਾਡੇ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ, ਸ਼ਬਦ ਗੁਰੂ ਨੂੰ ਅਸੀਂ ਮੰਨਣਾ ਹੈਗਾ। 10 ਗੁਰੂ ਸਾਹਿਬਾਨ ਤੋਂ ਬਾਅਦ ਚ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਰਹਿਬਰ ਨੇ। ਤੋਂ ਜਿਹੜੀ ਇਹ ਇਸ ਤਰੀਕੇ ਦੀਆਂ ਗੱਲਾਂ ਬਾਤਾਂ ਚੱਲਦੀਆਂ ਰਹਿੰਦੀਆਂ ਨੇ ਇਤਿਹਾਸ ਦੇ ਵਿੱਚ, ਹੋਰਨਾਂ ਮੁਲਕਾਂ ਚ ਹੋਰਨਾਂ ਕੌਮਾਂ ਦੇ ਵਿੱਚ ਵੀ ਇਸ ਤਰ੍ਹਾਂ ਦੇ ਕਈ ਵਾਰੀ ਭਾਣੇ ਅਸੀਂ ਸੁਣਦੇ ਹਾਂ ਕਿ ਫਲਾਨਾ ਆਗੂ ਜਿਉਂਦਾ ਵਾ, ਫਲਾਨਾ ਆਗੂ ਚੜ੍ਹਦੀ ਕਲਾ ਚ ਉਹ ਪ੍ਰਗਟ ਹੋਊਗਾ। ਪਰ ਸਾਡੇ ਇੱਥੇ ਖਾੜਕੂ ਲਹਿਰ ਦੌਰਾਨ ਬਹੁਤ ਸਾਰੇ ਬੰਦਿਆਂ ਬਾਰੇ ਏਦਾਂ ਵਾਪਰਿਆ ਕਿ ਉਹਨਾਂ ਨੂੰ ਅੱਜ ਤੱਕ ਪਰਿਵਾਰ ਉਡੀਕਦੇ ਨੇ ਕਿ ਸ਼ਾਇਦ ਕਿਤੇ ਹੋਣ। ਇੱਥੋਂ ਤੱਕ ਕਿ ਕੁਝ ਸ਼ਖਸੀਅਤਾਂ, ਕੁਝ ਬੰਦੇ ਏਦਾਂ ਜਿਉਂਦੇ ਨਿਕਲ ਵੀ ਆਏ। ਇੱਕ ਗੁਰਨਾਮ ਸਿੰਘ ਬੰਡਾਲਾ ਨਾਂ ਦਾ ਖਾੜਕੂ ਸੀ, ਜਿਹੜਾ ਕਿ ਬਾਅਦ ਵਿੱਚ ਇੱਥੇ ਕਿਸੇ ਪਿੰਡ ਦੇ ਵਿੱਚ ਗ੍ਰਾਂਤੀ ਸਿੰਘ ਬਣ ਕੇ ਜਿਉਂ ਰਿਹਾ ਸੀਗਾ, ਜਦੋਂ ਕਿ ਅਖਬਾਰਾਂ ਦੇ ਵਿੱਚ ਪਰਮਰਾਜ ਸਿੰਘ ਉਮਰਾ ਨੰਗਲ ਪੁਲਿਸ ਅਫਸਰ ਜਿਹੜਾ ਸੀ, ਉਹਦੇ ਥਾਂ ਦੇ ਉੱਤੇ ਕਿਸੇ ਨੂੰ ਕਤਲ ਕਰਕੇ ਉਹਦੇ ਜਿਹੜਾ ਸਿਰ ਦਾ ਇਨਾਮ ਸੀ ਉਹ ਲੈ ਚੁੱਕਿਆ ਸੀ। ਇਵੇਂ ਦੇ ਘੱਟੋ ਘੱਟ 22-23 ਮਾਮਲੇ ਸ਼ਰੇਆਮ ਪੰਥਕ ਤੌਰ ਦੇ ਉੱਤੇ ਸਿੱਖ ਜਗਤ ਦੇ ਸਾਹਮਣੇ ਆ। ਇਹਨਾਂ ਵਿੱਚੋਂ ਇੱਕ ਭਾਈ ਜਗਦੀਸ਼ ਸਿੰਘ ਦੀਸ਼ਾ, ਕੌਂਕੇ ਕਲਾਂ, ਭਾਈ ਗੁਰਦੇਵ ਸਿੰਘ ਕੌਂਕੇ ਦਾ ਪਿੰਡ ਸੀਗਾ, ਉੱਥੋਂ ਦਾ ਦੀਸ਼ਾ ਬਾਬਾ ਕਰਕੇ ਖਾਲਸਾ ਲਿਬਰੇਸ਼ਨ ਫੋਰਸ ਦਾ 5 ਲੱਖ ਦਾ ਇਨਾਮੀ ਸੀਗਾ। ਜਿਹੜਾ ਦਰਸ਼ਨ ਡੇਲੋਂ ਵਾਲਾ ਬਦਨਾਮ ਪੁਲਸੀਆ ਵਾ, ਉਹਨੇ ਇਹ ਖਬਰ ਅਖਬਾਰਾਂ ਨੂੰ ਦੇ ਕੇ ਕਿ ਜਿਹੜਾ ਬਾਬਾ ਜਗਦੀਸ਼ ਸਿੰਘ ਦੀਸ਼ਾ ਸੀਗਾ ਵੀ ਉਹ ਪੁਲਿਸ ਮੁਕਾਬਲੇ ਵਿੱਚ ਮਾਰਿਆ ਗਿਆ, ਉਹਦੀ ਥਾਂ ਤੇ ਪਤਾ ਨਹੀਂ ਕਿਹਨੂੰ ਕਤਲ ਕਰ ਦਿੱਤਾ। ਪਰ ਬਾਬਾ ਦੀਸ਼ਾ ਜਿਹੜਾ ਸੀ, ਬਾਬਾ ਜਗਦੀਸ਼ ਸਿੰਘ, ਉਹ ਜਿਉਂਦਾ ਜਾਗਦਾ ਸੀ। ਉਹ ਬਿਹਾਰ ਵੱਲ ਨਿਕਲ ਗਿਆ ਜਦੋਂ ਹਾਲਾਤ ਕੁਛ ਸਾਵੇਂ ਹੋਏ 2004-05 ਦੇ ਵਿੱਚ। ਉਦੋਂ ਉਹ ਉੱਥੋਂ ਟ੍ਰੇਨ ਫੜ ਕੇ ਜਦੋਂ ਲੁਧਿਆਣੇ ਉਤਰਿਆ ਤੇ ਆਪਦੇ ਪਿੰਡ ਗਿਆ ਤਾਂ ਘਰਦਿਆਂ ਨੇ ਕਿਹਾ ਕਿ ਅਸੀਂ ਤਾਂ ਉਦੋਂ ਖਬਰ ਛਪ ਗਈ ਸੀਗੀ, ਤੂੰ ਕਿੱਥੋਂ ਜਿਉਂਦਾ ਨਿਕਲ ਆਇਆ, ਅਸੀਂ ਤਾਂ ਤੇਰਾ ਜਿਹੜਾ ਹੈਗਾ ਕਈ ਵਾਰੀ ਭੋਗ ਪਾ ਚੁੱਕੇ ਆ, ਬਰਸੀਆਂ ਮਨਾਈਆਂ ਨੇ, ਤੇ ਸਾਡੇ ਲਈ ਤਾਂ ਫਿਰ ਵਿਪਤਾ ਖੜੀ ਹੋ ਜਾਊਗੀ। ਤਾਂ ਫਿਰ ਉਹ ਕਈ ਵਕੀਲ ਜਿਹੜੇ ਸੀ ਉਹਨਾਂ ਕੋਲ ਵੀ ਗਿਆ, ਕਈ ਆਗੂਆਂ ਕੋਲ ਗਿਆ। ਅਖੀਰ ਉਹ ਪੁਲਿਸ ਕੋਲੇ ਪੇਸ਼ ਹੋ ਗਿਆ। ਪੁਲਿਸ ਨੇ, ਜਗਰਾਵਾਂ ਵਾਲਿਆਂ ਨੇ ਉਹਦੇ ਉੱਤੇ ਇੱਕ ਝੂਠਾ ਪਿਸਤੌਲ ਦਾ ਪਰਚਾ ਦੇ ਕੇ ਉਹਦੀ ਹਾਜ਼ਰੀ ਜਿਹੜੀ ਸੀਗੀ ਦਿਖਾ ਦਿੱਤੀ, ਜਿਹਦੇ ਕਰਕੇ ਉਹਨੂੰ ਫਿਰ ਮਾਰਿਆ ਜਾਣਾ ਤਾਂ ਔਖਾ ਹੋ ਗਿਆ, ਕਿਉਂਕਿ ਜਿਹੜੇ ਨਵੇਂ ਮਾਹੌਲ ਦੇ ਵਿੱਚ 1992-93 ਨਾਲੋਂ 2005-6 ਦਾ ਮਾਹੌਲ ਬਿਲਕੁਲ ਹੋਰ ਸੀ ਜਦੋਂ ਉਹ ਪੁਲਿਸ ਕੋਲੇ ਪੇਸ਼ ਹੋਇਆ। ਫਿਰ ਉਹ ਉੱਥੇ ਚਲਾ ਗਿਆ, ਜੇਲ੍ਹ ਚਲਾ ਗਿਆ। ਜੇਲ੍ਹ ਦੇ ਵਿੱਚ ਨਾਭੇ ਅਸੀਂ ਇਕੱਠੇ ਰਹੇ ਆ ਤੇ ਉੱਥੇ ਉਹਨੇ ਕਈ ਗੱਲਾਂ ਜਿਹੜੀਆਂ ਸੀਗੀਆਂ ਸਾਨੂੰ ਉਸ ਦੌਰ ਦੀਆਂ ਦੱਸੀਆਂ ਕਿ ਕਿਵੇਂ ਬੰਦੇ ਜਿਹੜੇ ਸੀਗੇ ਕੰਮ ਕਰਦੇ ਸੀ ਲਹਿਰ ਦੇ ਬਾਰੇ। ਅੰਦਰਲੀ ਜਾਣਕਾਰੀ ਬਹੁਤ ਬਾਬਾ ਦੀਸ਼ੇ ਕੋਲ ਸੀ, ਅੱਜ ਵੀ ਉਹ ਜਿਉਂਦਾ ਜਾਗਦਾ ਹੈ। ਉਹਦੇ ਜਿਹੜੇ ਕੇਸ ਸੀਗੇ ਉਹ ਚੱਲੇ। ਪਰ ਬਾਬਾ ਜਗਦੀਸ਼ ਸਿੰਘ ਦੀਸ਼ੇ ਵਾਂਗੂ ਹੋਰ ਵੀ ਬਹੁਤ ਸਾਰੇ ਇਹੋ ਜਿਹੇ ਆਗੂ ਜਾਂ ਸੱਜਣ ਹੈਗੇ ਆ ਜਿਨ੍ਹਾਂ ਦੇ ਬਾਰੇ ਪੰਥ ਵਿੱਚ, ਸੰਗਤ ਵਿੱਚ, ਅਖਬਾਰਾਂ ਦੇ ਵਿੱਚ ਪੁਲਿਸ ਜਿਹੜੀ ਸੀ ਇਹ ਚਰਚਾ ਵੀ ਉਹ ਜੀ ਸ਼ਹੀਦ ਹੋ ਗਏ। ਜਦੋਂ ਡੀਜੀਪੀ ਵਿਰਕ ਨੇ ਇੱਕ ਵਾਰੀ ਇਹ ਗੱਲ ਕਹੀ ਵੀ ਅਸੀਂ 300 ਕੈਟ ਬਣਾ ਕੇ ਚੱਲਿਆ ਹੋਇਆ, ਜਿਉਂਦਾ ਬਾਹਰਲੇ ਮੁਲਕਾਂ 'ਚ ਸੈੱਟ ਕੀਤਾ ਹੋਇਆ, ਉਸ ਗੱਲ ਦੇ ਨਾਲ ਸੁੱਖੀ ਕੈਟ ਵਾਲੀ ਜਿਹੜੀ ਖਬਰ ਸੀਗੀ ਉਹ ਦੁਬਾਰਾ ਚਰਚਾ 'ਚ ਉਦੋਂ ਆਈ ਸੀ, ਕਿਉਂਕਿ ਸੁੱਖੀ ਬਾਰੇ ਇਹ ਸੀਗਾ ਬਈ ਉਹ ਤਾਂ ਜਿਹੜਾ ਸੀਗਾ ਜਿਉਂਦਾ ਜਾਗਦਾ ਵਾ, ਜਦੋਂ ਕਿ ਅਖਬਾਰਾਂ ਦੇ ਵਿੱਚ 1992-91 ਦੇ ਵਿੱਚ ਉਹਦੀ ਖਬਰ ਲਵਾ ਦਿੱਤੀ ਸੀਗੀ ਕਿ ਹਰਜੀਤ ਸਿੰਘ ਨਾਂ ਦਾ ਖਾੜਕੂ ਜਿਹੜਾ ਹੈਗਾ ਉਹ ਮਾਰਿਆ ਗਿਆ। ਉਹਦਾ ਨਾਂ ਉਸ ਟਾਈਮ ਹਰਜੀਤ ਸਿੰਘ ਸੀ, ਪਰ ਬਾਅਦ ਚ ਅਮਰਤਪਾਲ ਸਿੰਘ ਸੁੱਖੀ ਦੇ ਨਾਂ ਹੇਠ ਉਹ ਜਲੰਧਰ 'ਚ ਰਹਿੰਦਾ ਸੀ, ਬਾਅਦ ਚ ਪੁਲਿਸ ਨੇ ਗ੍ਰਿਫਤਾਰ ਵੀ ਕੀਤਾ। ਸੋ ਬਾਬਾ ਜਗਦੀਸ਼ ਸਿੰਘ ਦੀਸ਼ਾ ਨਾਭੇ ਜੇਲ੍ਹ ਦੇ ਵਿੱਚ ਹੁੰਦਾ ਸੀ। ਉੱਥੇ ਉਹਨੇ ਜਦੋਂ ਸਾਨੂੰ ਇਹ ਸਾਰੀ ਗੱਲ ਦੱਸੀ ਤਾਂ ਸਾਨੂੰ ਇਸ ਗੱਲ ਦੀ ਸਮਝ ਲੱਗੀ ਕਿ ਬਾਬੇ ਦੀਸ਼ੇ ਵਾਂਗੂ ਹੋਰ ਪਤਾ ਨਹੀਂ ਕਿੰਨੇ ਕੁ ਨੇ ਜਿਨ੍ਹਾਂ ਨੂੰ ਪੁਲਿਸ ਨੇ ਆਪਦੇ ਕਾਗਜ਼ਾਂ 'ਚ ਤਾਂ ਮਾਰ ਦਿੱਤਾ। ਉਹਨਾਂ ਦੇ ਸ਼ਹੀਦੀ ਦਿਹਾੜੇ ਵੀ ਕੌਮ ਨੇ ਮਨਾ ਲਏ, ਪਰ ਉਹ
ਕਿਸੇ ਤਰੀਕੇ ਨਾਲ ਜਿਉਂਦੇ ਜਾਗਦੇ ਬਾਅਦ ਵਿੱਚ ਸੰਗਤ ਦੇ ਸਾਹਮਣੇ ਪੇਸ਼ ਹੋਏ। ਜਿਹੜੀ ਕੈਪਟਨ ਅਮਰਿੰਦਰ ਸਿੰਘ ਦੇ ਮਾਮੇ ਨੇ ਇੰਦਰਜੀਤ ਸਿੰਘ ਜੀਜੀ ਨੇ ਹੋਰ ਬਹੁਤ ਸਾਰਿਆਂ ਨਾਲ ਰਲ ਕੇ ਕਿਤਾਬ ਲਿਖੀ ਸੀਗੀ, ਪੋਲੀਟਿਕਸ ਆਫ ਜੈਨੋਸਾਈਡ, ਕੌਮ ਘਾਤ ਦੀ ਰਾਜਨੀਤੀ। ਉਹਦੇ ਵਿੱਚ ਵੀ ਇਸ ਤਰੀਕੇ ਦੇ ਬਹੁਤ ਸਾਰੇ ਬੰਦਿਆਂ ਦਾ ਜ਼ਿਕਰ ਆ। ਖਾਸ ਤੌਰ ਦੇ ਉੱਤੇ ਜਦੋਂ ਸੁੱਖੀ ਕੈਟ ਦਾ ਰੌਲਾ ਪਿਆ ਕੈਪਟਨ ਅਮਰਿੰਦਰ ਸਿੰਘ ਦੇ ਰਾਜ ਵਿੱਚ, ਸੁੱਖੀ ਜਿਹੜਾ ਸੀ ਉਹ ਪਹਿਲਾਂ ਫੈਡਰੇਸ਼ਨ ਨਾਲ ਖਾੜਕੂ ਸਫਾ ਦੇ ਵਿੱਚ ਰਿਹਾ ਸੀ, ਪਰ 1992-91 ਦੇ ਵਿੱਚ ਕਿਤੇ ਉਹ ਪੁਲਿਸ ਦੇ ਕਾਬੂ ਆ ਗਿਆ ਤੇ ਵਿਰਕ ਨਾਲ ਉਹਦੀ ਸੈਟਿੰਗ ਹੋ ਗਈ। ਪੁਲਿਸ ਨੇ ਉਹਨੂੰ ਕਾਗਜ਼ਾਂ 'ਚ ਤਾਂ ਮਰਿਆ ਹੋਇਆ ਦਿਖਾਤਾ, ਪਰ ਉਹਨੂੰ ਜਿਉਂਦਾ ਰੱਖ ਲਿਆ ਤੇ ਨਵੀਂ ਪਛਾਣ ਦੇਤੀ, ਉਹਦਾ ਨਾਂ ਰੱਖਤਾ ਅਮਰਤਪਾਲ ਸਿੰਘ ਸੁੱਖੀ। ਬਾਅਦ ਵਿੱਚ ਉਹ ਜਲੰਧਰ ਦੇ ਵਿੱਚ ਰਹਿੰਦਾ ਰਿਹਾ ਤੇ ਇੱਥੇ 2006-7 ਦੇ ਲਾਗੇ ਚਾਗੇ ਕਾਫੀ ਉਹਦਾ ਰੌਲਾ ਪਿਆ, ਜਦੋਂ ਬਈ ਮਾਫ ਕਰਨਾ 2004-5 ਦੇ ਵਿੱਚ ਉਹਦਾ ਰੌਲਾ ਪਿਆ ਵੀ ਸੁੱਖੀ ਕੈਟ ਜਿਹੜਾ ਹੈਗਾ ਉਹ ਜਿਉਂਦਾ। ਤੋਂ ਜਦੋਂ ਇਹ ਸਾਰੇ ਮਸਲੇ ਬਣੇ ਤਾਂ ਉਦੋਂ ਡੀਜੀਪੀ ਵਿਰਕ ਨੇ ਹੋਰ ਇਸ ਗੱਲ ਦੇ ਉੱਤੇ ਜ਼ਿਆਦਾ ਤਿੱਖਾ ਕਰਤਾ ਕੰਮ ਕਿ ਇਕੱਲਾ ਸੁੱਖੀ ਨਹੀਂ, ਇਹੋ ਜਿਹੇ 300 ਤੋਂ ਵੱਧ ਕੈਟ ਨੇ ਜਿਹੜੇ ਅੱਡ-ਅੱਡ ਮੁਲਕਾਂ 'ਚ ਅਸੀਂ ਰੱਖੇ ਹੋਏ ਨੇ। ਸੋ ਫਿਰ ਇੱਥੋਂ ਇਹ ਗੱਲ ਪੰਥਕ ਸਫਾਂ 'ਚ ਛਿੜਤੀ ਕਿ ਪਤਾ ਨਹੀਂ ਕਿੰਨੇ ਕੁ ਬੰਦੇ ਜਿਹੜੇ ਨੇ ਉਹ ਅਸਲ ਵਿੱਚ ਜਿਉਂਦੇ ਨੇ ਤੇ ਕਾਗਜ਼ਾਂ 'ਚ ਮਾਰੇ ਹੋਏ ਨੇ, ਤੇ ਪਤਾ ਨਹੀਂ ਕਿਹੜੇ ਆ ਜਿਨ੍ਹਾਂ ਨੂੰ ਕੌਮ ਜਿਹੜੀ ਆ ਉਹ ਸ਼ਹੀਦ ਮੰਨਦੀ ਆ ਤੇ ਉਹ ਜਿਉਂਦੇ ਆ, ਤੇ ਬਹੁਤ ਸਾਰੇ ਇਹੋ ਜਿਹੇ ਹੋਣਗੇ ਜਿਹੜੇ ਮਾਰੇ ਜਾ ਚੁੱਕੇ ਆ ਪਰ ਆਪਾਂ ਉਹਨਾਂ ਨੂੰ ਸ਼ਹੀਦ ਮੰਨੀ ਜਾਂਦੇ ਆ। ਇਸ ਚੱਕਰ ਦੇ ਵਿੱਚ ਇੱਕ ਸ਼ਹੀਦ ਸਿੰਘ ਦੇ ਪਰਿਵਾਰ ਨੇ ਸਾਡੇ ਤੱਕ ਪਹੁੰਚ ਕੀਤੀ ਕਿ ਸਾਡੇ ਸਿੰਘ ਦਾ ਦਿਹਾੜਾ ਵੀ ਮਨਾਓ ਤੇ ਉਹਦੇ ਬਾਰੇ ਅਖਬਾਰਾਂ, ਮੈਗਜ਼ੀਨਾਂ 'ਚ, ਮੀਡੀਆ 'ਚ ਦੱਸੋ। ਜਦੋਂ ਅਸੀਂ ਉਹਦੀਆਂ ਫੋਟੋਆਂ ਤੇ ਅਖਬਾਰਾਂ ਦੀਆਂ ਖਬਰਾਂ, ਜਿਨ੍ਹਾਂ 'ਚ ਉਹਦੀਆਂ ਵੱਡੀਆਂ ਖਬਰਾਂ ਲੱਗੀਆਂ ਹੋਈਆਂ ਸੀਗੀਆਂ ਕਿ ਵੱਡੇ ਪੁਲਿਸ ਮੁਕਾਬਲੇ ਵਿੱਚ ਇਹਨੂੰ ਮਾਰਿਆ ਗਿਆ, ਹੋਰ ਖਾੜਕੂਆਂ ਦੇ ਵੀ ਨਾਂ ਲਿਖੇ ਹੋਏ ਸੀ, ਉਹ ਜਦੋਂ ਅਸੀਂ ਉਹਦੇ ਉੱਤੇ ਆਪਦੀ ਜਿਹੜੀ ਸੀਗੀ ਮਗਰ ਪੈਰਵਾਈ ਕੀਤੀ, ਭੱਜ ਦੌੜ ਕੀਤੀ ਕਿ ਇਹਦੇ ਬਾਰੇ ਪਤਾ ਕਰੀਏ ਬੰਦੇ ਬਾਰੇ, ਤਾਂ ਹੈਰਾਨੀ ਦੀ ਗੱਲ ਇਹ ਕਿ ਸਾਨੂੰ ਬਹੁਤ ਸਾਰੇ ਲੋਕਾਂ ਨੇ ਦੱਸਿਆ ਕਿ ਇਹ ਤਾਂ ਜਿਉਂਦਾ ਜਾਗਦਾ ਹੈਗਾ ਤੇ ਕੈਂਟ ਬਣ ਗਿਆ ਸੀ ਤੇ ਇਹ ਤਾਂ ਬਟਾਲੇ ਇਲਾਕੇ ਦੇ ਵਿੱਚ ਪੁਲਿਸ ਨਾਲ ਸਰਗਰਮ ਰਹਿੰਦਾ। ਅਸੀਂ ਉਹਦੇ ਪਰਿਵਾਰ ਦੇ ਸਾਹਮਣੇ ਬੜੇ ਹੈਰਾਨ, ਵੀ ਉਹ ਕਹਿੰਦੇ ਆ ਵੀ ਉਹ ਸ਼ਹੀਦ ਆ ਤੇ ਅਖਬਾਰਾਂ ਦੀਆਂ ਖਬਰਾਂ ਹੱਥ 'ਚ ਨੇ ਤੇ ਉਹਦੀਆਂ ਵਾਕਿਆ ਹੀ ਉਹਨਾਂ ਦੇ ਟੱਬਰ ਦੇ ਹਿਸਾਬ ਨਾਲ ਬੰਦਾ ਮਾਰਿਆ ਜਾ ਚੁੱਕਾ। ਸੋ ਜਿਹੜਾ ਇਸ ਤਰੀਕੇ ਨਾਲ ਕਹਾਣੀਆਂ ਜਿਹੜੀਆਂ ਨੇ ਪਿਛਲੇ ਦੌਰ ਦੀਆਂ ਉਹ ਬੇਅੰਤ ਨੇ, ਜਿੰਨੀਆਂ ਕਹਿ ਦੋ ਉਨੀਆਂ ਥੋੜੀਆਂ ਨੇ, ਬਹੁਤ ਜ਼ਿਆਦਾ ਨੇ, ਕੁਝ ਪਤਾ ਨਹੀਂ ਲੱਗ ਰਿਹਾ ਸੀ। ਪਰ ਅਸੀਂ ਇਹ ਗੱਲ ਜਿਹੜੀ ਹੈ ਉਹ ਇਹ ਤਾਂ ਛੇੜੀ ਆ ਕਿ ਜਿਹੜੇ ਆਮ ਜਨ ਸਧਾਰਨ ਦੇ ਵਿੱਚ ਇਸ ਤਰ੍ਹਾਂ ਦੀਆਂ ਗੱਲਾਂ ਕਿਸੇ ਮੂਵਮੈਂਟ ਦੀਆਂ ਹੁੰਦੀਆਂ ਨੇ ਉਹ ਤਾਂ ਚਰਚਾ 'ਚ ਰਹਿੰਦੀਆਂ ਹੀ ਨੇ, ਪਰ ਜਦੋਂ ਵੱਡੀਆਂ ਸ਼ਖਸੀਅਤਾਂ ਬਾਰੇ ਏਦਾਂ ਚਰਚਾ ਛਿੜਦੀ ਹੈ ਉਦੋਂ ਫਿਰ ਇਤਿਹਾਸਕ ਤੌਰ ਦੇ ਉੱਤੇ ਵੀ ਗੜਬੜਾਂ ਹੁੰਦੀਆਂ ਨੇ। ਜਿਵੇਂ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੀ ਗੱਲ ਆਪਾਂ ਪਹਿਲਾਂ ਚਰਚਾ ਕੀਤੀ ਆ। ਹੁਣ ਕਿਹਨੇ ਕਿਹੜੇ ਕਾਰਨਾਂ ਕਰਕੇ ਉਹਨਾਂ ਨੂੰ ਜਿਉਂਦੇ ਰਹਿਣ ਦੀ ਗੱਲ ਉਡਾਈ ਉਹ ਤਾਂ ਵਾਹਿਗੁਰੂ ਜਾਣੇ, ਪਰ ਹੈਰਾਨੀ ਦੀ ਗੱਲ ਇਹ ਆ ਕਿ ਬਹੁਤ ਸਾਰੇ ਅੱਜ ਵੀ ਇਹੋ ਜਿਹੇ ਤੁਹਾਡੇ ਆਲੇ ਦੁਆਲੇ ਬੰਦੇ ਹੈਗੇ ਜਿਨ੍ਹਾਂ ਨੂੰ ਇਸ ਗੱਲ ਦੀ ਬੜੀ ਭਾਰੀ ਜਿੱਦ ਫੜੀ ਹੋਈ ਆ ਉਹਨਾਂ ਨੇ ਕਿ ਸੰਤ ਹੈਗੇ ਆ। ਮੈਂ ਨਿੱਜੀ ਤੌਰ ਦੇ ਉੱਤੇ ਇਸ ਗੱਲ ਦਾ ਬਹੁਤ ਵੱਡਾ ਸੰਤਾਪ ਝੱਲਿਆ। ਜਿਹੜੇ ਸੱਜਣ ਸੰਤਾਂ ਨੂੰ ਚੜ੍ਹਦੀ ਕਲਾ 'ਚ ਮੰਨਦੇ ਸੀ ਉਹਨਾਂ ਨੇ ਮੇਰੇ ਨਾਲ ਨਜਾਇਜ਼ ਤੌਰ ਦੇ ਉੱਤੇ ਬਹੁਤ ਵਧੀਕੀ ਕੀਤੀ, ਮਾੜਾ ਚੰਗਾ ਮੇਰੇ ਨਾਲ ਹੋਇਆ ਕਿ ਤੂੰ ਸੰਤਾਂ ਨੂੰ ਸ਼ਹੀਦ ਕਹਿੰਦਾ ਰਹਿਣਾ। ਹੁਣ ਅਸੀਂ ਪਬਲਿਕ ਵਿੱਚ ਸੰਗਤ ਵਿੱਚ ਵਿਚਰਦੇ ਹਾਂ ਤੇ ਸਾਨੂੰ ਸਾਰੇ ਪੱਖ ਰੱਖਣੇ ਪੈਂਦੇ ਆ, ਤੇ ਵੈਸੇ ਵੀ ਜਦੋਂ ਉਹਨਾਂ ਦਾ ਸ਼ਹੀਦੀ ਦਿਹਾੜਾ ਮਨਾਇਆ ਜਾਂਦਾ ਹੈ, ਜਦੋਂ ਉਹਨਾਂ ਦੀ ਯਾਦਗਾਰ ਬਣਾਈ ਗਈ ਆ, ਜਦੋਂ ਉਹਨਾਂ ਦੀ ਦਰਬਾਰ ਸਾਹਿਬ ਦੇ ਵਿੱਚ ਫੋਟੋ ਲਾ ਦਿੱਤੀ ਗਈ ਆ ਤੇ ਉਹਨਾਂ ਨੂੰ ਸਾਰੇ ਸੰਸਾਰ ਨੇ ਮੰਨਿਆ ਹੋਇਆ ਵੀ ਉਹ ਸ਼ਹੀਦ ਆ, ਤਾਂ ਉਹ ਲੋਕ ਜਿਹੜੇ ਅੱਜ ਵੀ ਇਹ ਜਿੱਦ ਫੜੀ ਬੈਠੇ ਆ ਕਿ ਅਸੀਂ ਸੰਤ ਭਿੰਡਰਾਂ ਵਾਲਿਆਂ ਦੇ ਸਭ ਤੋਂ ਸੱਚੇ ਸੁੱਚੇ ਸੇਵਾਦਾਰ ਆ, ਉਹਨਾਂ ਦੀ ਗੱਲ ਤੇ ਪਹਿਰਾ ਦੇਣ ਵਾਲੇ ਆ ਕਿਉਂਕਿ ਅਸੀਂ ਉਹਨਾਂ ਨੂੰ ਚੜ੍ਹਦੀ ਕਲਾ 'ਚ ਮੰਨਦੇ ਆ, ਤੇ ਉਹ ਹਵਾਲਾ ਬਾਬਾ ਠਾਕਰ ਸਿੰਘ ਦਾ ਦਿੰਦੇ ਆ। ਅਸੀਂ ਕਹੀਦਾ ਕਿ ਨਾ ਤਾਂ ਅਸੀਂ ਬਾਬਾ ਠਾਕਰ ਸਿੰਘ ਦਾ ਕੋਈ ਇਹ ਨਹੀਂ ਹੈਗਾ ਵੀ ਸਤਿਕਾਰ ਘੱਟ ਕਰਦੇ ਆ, ਨਾ ਅਸੀਂ ਕੋਈ ਇਹ ਗੱਲ ਆ ਕਿ ਬਾਬਾ ਜਰਨੈਲ ਸਿੰਘ ਦਾ ਇਹ ਤੇ ਗੱਲ ਆ ਸਤਿਕਾਰ ਘਟਦਾ ਵਾ ਵੀ ਉਹ ਚੜ੍ਹਦੀ ਕਲਾ 'ਚ ਜੇ ਵੀ ਉਹਨਾਂ ਨੂੰ ਸ਼ਹੀਦ ਕਹਿੰਦੇ ਆ। ਸਾਡਾ ਤੇ ਹੈਗਾ ਕਿ ਇਤਿਹਾਸਕ ਤੌਰ ਤੇ ਇਹ ਗੱਲ ਹੁਣ ਮੁੱਕ ਚੁੱਕੀ ਆ ਕਿ ਬਾਬਾ ਜਰਨੈਲ ਸਿੰਘ ਜਿਹੜੇ ਆ ਉਹ ਪੰਥ ਲਈ, ਕੌਮ ਲਈ, ਦਰਬਾਰ ਸਾਹਿਬ ਦੀ ਪਵਿੱਤਰਤਾ ਦੇ ਲਈ ਜੂਝਦੇ ਹੋਏ ਜਿਹੜੇ ਨੇ ਆਪਦੀ ਜਾਨ ਵਾਰ ਚੁੱਕੇ ਆ। ਹੁਣ ਜਿਹੜੀ ਗੱਲ ਤੋਂ ਆਪਾਂ ਸ਼ੁਰੂ ਹੋਏ ਸੀ
ਤਾਮਿਲ ਨੇਤਾ ਜਿਹੜੇ ਨੇ, ਤਾਮਿਲਾਂ ਦੀ ਜਿਹੜੀ ਵਰਲਡ ਲੈਵਲ ਦੀ ਫੈਡਰੇਸ਼ਨ ਆ, ਵਿਸ਼ਵ ਤਾਮਿਲ ਫੈਡਰੇਸ਼ਨ, ਉਹਦੇ ਪ੍ਰਧਾਨ ਪਾਜਾ ਨੇਦੂਮਾਰਨ ਨੇ ਜਿਹੜੀ ਇਹ ਗੱਲ ਅੱਜ ਕੀਤੀ ਹੈ ਬਈ ਪ੍ਰਭਾਕਰਨ ਜਿਉਂਦਾ ਹੈ ਤੇ ਠੀਕ ਠਾਕ ਆ, ਉਹਦਾ ਇੱਕ ਗੱਲ ਪੱਕੀ ਆ ਕਿ ਤਾਮਿਲਨਾਡੂ ਜਾਂ ਤਾਮਿਲ ਲੋਕਾਂ ਜਾਂ ਸ਼੍ਰੀਲੰਕਾ ਜਾਂ ਜਿੱਥੇ ਜਿੱਥੇ ਵੀ ਲਿੱਟੇ ਨਾਲ ਸੰਬੰਧਿਤ ਜਾਂ ਉਹਨਾਂ ਦੇ ਸੰਘਰਸ਼ ਨਾਲ ਸੰਬੰਧਿਤ ਲੋਕ ਨੇ, ਉਹਨਾਂ ਦੇ ਵਿੱਚ ਇੱਕ ਨਵੇਂ ਤਰ੍ਹਾਂ ਦੀ ਚਰਚਾ ਜਿਹੜੀ ਆ ਉਹ ਵੀ ਛਿੜੂਗੀ ਤੇ ਉਸ ਤੋਂ ਅਗਲੀ ਗੱਲ ਉਹਨਾਂ 'ਚ ਡਿਵੀਜ਼ਨਸ ਵੀ ਵਧਣਗੀਆਂ, ਪਾਟੋ ਧਾੜ ਵੀ ਵਧੂਗੀ ਤੇ ਉਹਨਾਂ 'ਚ ਕਈ ਗੱਲਾਂ 'ਚ ਨੇੜਤਾ ਵੀ ਬਣੂਗੀ, ਕਿਉਂਕਿ ਜਿਹੜੇ ਉਹਨਾਂ ਦੇ ਨਿੱਕੇ ਨਿੱਕੇ ਪੀਸ ਟੁਕੜੇ ਹੋ ਗਏ ਸੀ, ਹੁਣ ਉਹਨਾਂ ਨੂੰ ਜਿਵੇਂ ਪ੍ਰਭਾਕਰ ਨੇ ਇਕਜੁੱਟ ਇੱਕ ਹੁੱਟ ਕੀਤਾ ਹੁੰਦਾ ਸੀ ਕਿਸੇ ਵੇਲੇ, ਉਵੇਂ ਉਹਨਾਂ ਨੂੰ ਇਕੱਠੇ ਹੋਣ ਦਾ, ਇਕੱਠੇ ਰਹਿਣ ਦਾ ਇੱਕ ਵਾਰੀ ਫੇਰ ਜਿਹੜਾ ਹੈਗਾ ਬਹਾਨਾ ਉਹ ਉਸ ਗੱਲ ਨਾਲ ਮਿਲੂਗਾ, ਇੱਕ ਦੂਜੇ ਨਾਲ ਆਪਸੀ ਜਿਹੜੇ ਕਨੈਕਸ਼ਨ ਆ ਉਹ ਜੁੜਨਗੇ। ਸੋ ਕਿਸੇ ਵੇਲੇ ਜਿਹੜੀ ਸੰਸਾਰ ਪੱਧਰ ਦੇ ਉੱਤੇ ਕੁਝ ਸ਼ਖਸੀਅਤਾਂ ਦਾ ਜ਼ਿਕਰ ਹੋਇਆ ਜਿਨ੍ਹਾਂ ਨੇ ਹਥਿਆਰਬੰਦ ਤੌਰ ਦੇ ਉੱਤੇ ਆਪਦੀ ਕੌਮ ਦੇ ਜਾਂ ਆਪਦੇ ਲੋਕਾਂ ਦੇ ਮਸਲਿਆਂ ਬਾਰੇ ਸੰਘਰਸ਼ ਲੜੇ, ਉਹਨਾਂ ਦੇ ਵਿੱਚ ਲਿੱਟੇ ਦੇ ਮੁਖੀ ਪ੍ਰਭਾਕਰਨ ਦਾ ਜਿਹੜਾ ਸੀਗਾ ਬਹੁਤ ਵੱਡੇ ਪੱਧਰ ਦੇ ਉੱਤੇ ਨਾਂ ਰਿਹਾ। ਤੇ ਅੱਜ ਜਦੋਂ ਉਹਨਾਂ ਦੇ ਲੰਮੇ ਅਰਸੇ ਬਾਅਦ ਇਹ ਖਬਰ ਆਈ ਆ ਕਿ ਜੀ ਉਹ ਹੈਗੇ ਆ, ਤਾਂ ਇਸ ਖਬਰ ਨੇ ਮੀਡੀਆ ਦੇ ਵਿੱਚ ਜਾਂ ਲੋਕਾਂ ਦੇ ਵਿੱਚ ਇਸੇ ਤਰੀਕੇ ਨਾਲ ਸਨਸਨੀ ਜੀ ਫੈਲਾਉਣੀ ਸੀ ਜਿਸ ਤਰੀਕੇ ਦੀ ਇਸ ਵੇਲੇ ਦੇਖ ਰਹੇ ਆ। ਬੜੀ ਚਰਚਾ ਚੱਲ ਰਹੀ ਆ, ਇੱਕ ਦੂਜੇ ਨਾਲ ਲੋਕ ਇਸ ਗੱਲ ਦੇ ਉੱਤੇ ਬਹੁਤ ਗੰਭੀਰਤਾ ਨਾਲ, ਸੰਵੇਦਨਸ਼ੀਲਤਾ ਦੇ ਨਾਲ ਸੀਰੀਅਸਲੀ ਜਿਹੜੀ ਆ ਗੱਲਬਾਤ ਉਹ ਕਰ ਰਹੇ ਨੇ। ਹੁਣ ਹਕੀਕਤ ਕੀ ਨਿਕਲਦੀ ਆ ਇਹ ਤਾਂ ਵਾਹਿਗੁਰੂ ਜਾਣੇ, ਪਰ ਇਹ ਗੱਲ ਪੱਕੀ ਆ ਕਿ ਇਹ ਖਬਰ ਐਵੇਂ ਜੇ ਲੰਘ ਜਾਣ ਵਾਲੀ ਨਹੀਂ ਹੈ। ਇਸ ਖਬਰ ਨੇ ਬੜਾ ਕੁਝ ਜਿਹੜਾ ਹੈਗਾ ਉਹ ਸਾਰੇ ਸੰਸਾਰ ਪੱਧਰ ਦੇ ਉੱਤੇ ਹਿਲਾਉਣਾ ਤੇ ਕਈ ਗੱਲਾਂ ਜਿਹੜੀਆਂ ਨੇਗੀਆਂ ਉਹ ਸਾਹਮਣੇ ਆਉਣਗੀਆਂ ਵੀ ਇੰਜ ਨਹੀਂ ਸੀ, ਉਂਝ ਸੀ। ਪਰ ਇਹ ਗੱਲ ਅਸੀਂ ਕਹਿਣੀ ਚਾਹੁੰਦੇ ਆ ਕਿ ਸਾਡੀ ਕੌਮ ਨੇ ਇਹ ਸਾਰਾ ਕੁਝ ਜਿਹੜਾ ਹੈਗਾ ਉਹ ਆਪ ਹੰਢਾਇਆ। ਜੇ ਤਾਂ ਲਿੱਟੇ ਦੇ ਮੁਖੀ ਪ੍ਰਭਾਕਰਨ ਕਿਤੇ ਹੈ ਤਾਂ ਉਹਨਾਂ ਨੂੰ ਛੇਤੀ ਤੋਂ ਛੇਤੀ ਜਿਹੜਾ ਹੈਗਾ ਸਾਹਮਣੇ ਆਉਣਾ ਚਾਹੀਦਾ ਤੇ ਆਪਦੇ ਲੋਕਾਂ ਦੀ ਜਿਹੜੀ ਅਗਵਾਈ ਉਹ ਕਰਨੀ ਚਾਹੀਦੀ ਆ। ਪਰ ਜੇਕਰ ਇਹ ਗੱਲ ਹਾਸੋਹੀਣੀ ਜੀ ਬਣ ਜਾਣੀ ਆ, ਜੇਕਰ ਉਹ, ਕਿਉਂਕਿ ਅੱਗੇ ਜ਼ਮਾਨਾ ਹੋਰ ਸੀ, ਜਦੋਂ 1984 ਦੀ ਗੱਲ ਕਰਦੇ ਆ ਅਸੀਂ, ਅੱਜ ਦਾ ਸਮਾਂ ਬਿਲਕੁਲ ਹੋਰ ਆ। ਇੱਕ ਹੋਰ ਖਬਰ ਜਿਹੜੀ ਆ ਉਹਦੇ ਉੱਤੇ ਚਰਚਾ ਕਰਕੇ ਆਪਾਂ ਸਮਾਪਤੀ ਕਰਾਂਗੇ, ਉਹ ਇਹ ਆ ਕਿ ਜਦੋਂ ਅਸੀਂ ਕਹਿੰਦੇ ਸੀਗੇ ਕਿ ਪੰਜਾਬ ਦੇ ਵਿੱਚ ਖੋਰਾ ਲੱਗ ਰਿਹਾ ਸਿੱਖਾਂ ਨੂੰ, ਸਿੱਖੀ ਨੂੰ, ਤੇ ਬਹੁਤ ਵੱਡੇ ਪੱਧਰ ਦੇ ਉੱਤੇ ਲੋਕਾਂ ਨੂੰ ਸਿੱਖੀ ਤੋਂ ਬਾਗੀ ਕਰਕੇ ਖਾਸ ਤੌਰ ਤੇ ਦੱਬੇ ਕੁਚਲੇ ਦਰੜੇ ਹੋਏ ਲੋਕਾਂ ਨੂੰ ਈਸਾਈ ਬਣਾਇਆ ਜਾ ਰਿਹਾ, ਉਹ ਹੁਣ ਖਬਰ ਜਿਹੜੀ ਆ ਪਿਛਲੇ ਦਿਨੀ ਪੰਜਾਬੀ ਟ੍ਰਿਬਿਊਨ ਦੇ ਉੱਤੇ ਰਵੀ ਧਾਲੀਵਾਲ ਦੀ ਰਿਪੋਰਟ ਛਪੀ ਆ, ਜਿਹਦੇ ਵਿੱਚ ਲਿਖਿਆ ਹੋਇਆ ਕਿ ਇਕੱਲੇ ਗੁਰਦਾਸਪੁਰ ਦੇ ਵਿੱਚ ਈਸਾਈਆਂ ਦੀ ਗਿਣਤੀ ਪਿਛਲੇ 5 ਸਾਲਾਂ ਦੌਰਾਨ 4 ਲੱਖ ਵਧੀ ਆ। ਤੇ ਝੂਠ, ਫਰੇਬ ਤੇ ਠੱਗੀ, ਛਲ ਕਪਟ ਦੇ ਨਾਲ ਜਿਸ ਤਰੀਕੇ ਨਾਲ ਲੋਕਾਂ ਨੂੰ ਵਰਗਲਾ ਕੇ ਕ੍ਰਿਸ਼ਮਈ ਜੇ, ਚਮਤਕਾਰੀ ਜੇ ਝੂਠ ਨਾਲ ਉਹਨਾਂ ਨੂੰ ਮੂਲ ਧਰਮ ਤੋਂ ਬਾਗੀ ਕੀਤਾ ਜਾਂਦਾ, ਉਹਨਾਂ ਨੂੰ ਧਰਮ ਪਰਿਵਰਤਨ ਕਰਵਾਇਆ ਜਾ ਰਿਹਾ, ਇਹਦੇ ਉੱਤੇ ਸਿੱਖਾਂ ਦੇ ਹਿੱਤਾਂ ਨੂੰ ਸੱਟ ਵੱਜ ਰਹੀ ਆ ਤੇ ਸਰਕਾਰਾਂ ਜਿਹੜੀਆਂ ਉਹ ਦੜ ਵੱਟੀ ਬੈਠੀਆਂ ਨੇ, ਕਿਉਂਕਿ ਉਹਨਾਂ ਨੂੰ ਲੱਗਦਾ ਕਿ ਜਿਹੜੇ ਗਿਰਜੇ ਨੇ ਇੱਥੋਂ ਹੁਣ ਵੋਟਾਂ ਮਿਲ ਜਾ ਕਰਨਗੀਆਂ, ਜਿਵੇਂ ਪਹਿਲੋਂ ਡੇਰਾ ਸਰਸਾ ਜਾਂ ਹੋਰ ਡੇਰਿਆਂ ਵੱਲ ਵੋਟਾਂ ਲੈਣ ਜਾਂਦੇ ਸੀ। ਪਰ ਸਿੱਖ ਹਿੱਤਾਂ ਲਈ ਇਹ ਗੱਲ ਬੇਹੱਦ ਖਤਰਨਾਕ ਆ। ਪਿਛਲੇ ਸਮੇਂ ਦੇ ਵਿੱਚ ਜਦੋਂ ਭਾਈ ਅਮਰਤਪਾਲ ਸਿੰਘ ਦੇ ਆਉਣ ਤੋਂ ਬਾਅਦ ਇਸ ਮਸਲੇ ਉੱਤੇ ਪੰਜਾਬ 'ਚ ਪੰਥ 'ਚ ਗਰਮਾ ਗਰਮੀ ਵਧੀ, ਉਸ ਮੌਕੇ ਬਹੁਤ ਸਾਰੇ ਲੋਕਾਂ ਨੇ ਕਿਹਾ ਜੀ ਪੰਜਾਬ ਤੋਂ ਬਾਹਰ, ਖਾਸ ਤੌਰ ਤੇ ਬਾਹਰਲੇ ਮੁਲਕਾਂ 'ਚ ਜਿਹੜੇ ਈਸਾਈ ਨੇ ਵੀ ਉਹ ਸਿੱਖਾਂ ਨੂੰ, ਪੰਜਾਬੀਆਂ ਦਾ ਜਿਉਣਾ ਦੁੱਭਰ ਕਰ ਦੇਣਗੇ। ਪਤਾ ਨਹੀਂ ਇਹ ਗੱਲਾਂ ਕਿਵੇਂ ਹੈਗੀਆਂ, ਸਾਨੂੰ ਤਾਂ ਲੱਗਦਾ ਨਹੀਂ, ਕਿਉਂਕਿ ਜੇਕਰ ਦੁਨੀਆ ਭਰ ਦੇ ਈਸਾਈ ਇਸ ਤਰੀਕੇ ਨਾਲ ਸੋਚਦੇ ਹੋਣ ਤਾਂ ਫਿਰ ਭਾਰਤ ਵਿੱਚ ਜੇ ਜੋ ਕੁਝ ਵਾਪਰਿਆ, ਜਿਵੇਂ ਗ੍ਰਾਹਮ ਸਟੇਨਜ਼ ਜਿਹੜਾ ਸੀ ਈਸਾਈ ਪ੍ਰਚਾਰਕ, ਉਹਦੇ ਟੱਬਰ ਨੂੰ ਜਿਉਂਦਿਆਂ ਗੱਡੀ 'ਚ ਅੱਗ ਲਾ ਕੇ ਸਾੜਤਾ ਸੀ 1999 ਵਿੱਚ। ਇਹ ਤੋਂ ਬਿਨਾਂ ਉੜੀਸਾ, ਕੰਧਮਾਲ ਦਾ ਜਾਂ ਸਾਰੇ ਭਾਰਤ ਦਾ ਹੀ ਬੁਰਾ ਹਾਲ ਕੀਤਾ ਪਿਆ। ਜਿਹੜੇ ਹਿੰਦੂ ਕੱਟੜਪੰਥੀ ਆ ਉਹਨਾਂ ਨੇ ਈਸਾਈਆਂ ਦਾ ਉਹ ਅਟੈਕ ਕੀਤੇ, ਹਮਲੇ ਕੀਤੇ ਚਰਚਾਂ ਉੱਤੇ, ਲੋਕਾਂ ਤੇ, ਇੱਥੋਂ ਤੱਕ ਕਰਕੇ ਜਿਹੜੀਆਂ ਨਨਸ ਨੇਗੀਆਂ ਉਹਨਾਂ ਨਾਲ ਜੋ ਬੇਪੱਤੀ ਉਹਨਾਂ ਦੀ ਕੀਤੀ।
ਅਸੀਂ ਤਾਂ ਕਦੇ ਨਹੀਂ ਕੋਈ ਖਬਰ ਪੜ੍ਹੀ ਕਿ ਬਾਹਰਲੇ ਮੁਲਕਾਂ ਦੇ ਵਿੱਚ ਭਾਰਤੀ ਲੋਕਾਂ ਨੂੰ, ਖਾਸ ਤੌਰ ਤੇ ਹਿੰਦੂ ਕੱਟੜਪੰਥੀ ਜਥੇਬੰਦੀਆਂ ਦੇ ਜਿਹੜੇ ਆਗੂ ਨੁਮਾਇੰਦੇ ਜਾਂਦੇ ਆ, ਉਹਨਾਂ ਨੂੰ ਉੱਥੇ ਤੰਗੀ ਆਈ ਹੋਵੇ ਕਿ ਭਾਈ ਤੁਸੀਂ ਸਾਡੇ ਉੱਥੇ ਈਸਾਈਆਂ ਦਾ ਬੁਰਾ ਹਾਲ ਕੀਤਾ, ਹੁਣ ਤੋਂ ਅਸੀਂ ਇੱਥੇ ਬਦਲਾ ਲੈਣਾ। ਸੋ ਜਿਨ੍ਹਾਂ ਨੇ ਬੰਦੇ ਮਾਰੇ, ਜਿਨ੍ਹਾਂ ਨੇ ਸ਼ਰੇਆਮ ਬੇਪੱਤੀ ਕੀਤੀ, ਗਿਰਜਿਆਂ ਤੇ ਹਮਲੇ ਕੀਤੇ, ਇੱਥੇ ਜਿਹੜੇ ਮੈਗਜ਼ੀਨ ਨਿਕਲਦੇ ਆ, ਇੰਡੀਆ ਟੂਡੇ, ਆਊਟਲੁੱਕ, ਇਹਨਾਂ 'ਚ ਵੱਡੀਆਂ ਵੱਡੀਆਂ ਸਟੋਰੀਆਂ ਛਪਦੀਆਂ ਰਹੀਆਂ, ਉਹਨਾਂ ਨੂੰ ਤਾਂ ਈਸਾਈ ਭਾਈਚਾਰਾ ਸਾਰੇ ਸੰਸਾਰ 'ਚ ਕੁਝ ਕਹਿੰਦਾ ਕਰਦਾ ਨਹੀਂ, ਤੇ ਸਿੱਖ ਵਿਚਾਰੇ ਆਪਦੀ ਸਿਰਫ ਆਵਾਜ਼ ਹੀ ਬੁਲੰਦ ਕਰਦੇ ਆ ਵੀ ਭਾਈ ਸਾਡੇ ਨਾਲ ਮਾੜਾ ਹੋ ਰਿਹਾ। ਇੰਨੀ ਗੱਲ ਤੇ ਆਪਣੇ ਬੰਦੇ ਚੀਕ ਝਾੜਾ ਪਾ ਕੇ ਬਹਿ ਜਾਂਦੇ ਆ ਕਿ ਦੇਖਿਓ ਕਿਤੇ ਬਾਹਰ ਕੋਈ ਸਿਆਪਾ ਨਾ ਪੈ ਜੇ। ਸੋ ਇਸ ਗੱਲ ਦੀ ਸਾਨੂੰ ਸਮਝ ਨਹੀਂ ਲੱਗੀ, ਪਰ ਜਿਹੜੇ ਜਿਹੜੇ ਲੋਕਾਂ ਨੂੰ ਲੱਗਦਾ ਹੈ ਕਿ ਜੀ ਬਈ ਈਸਾਈਆਂ ਨੂੰ ਨਹੀਂ ਰੁਕਣਾ ਟੋਕਣਾ ਚਾਹੀਦਾ, ਉਹਨਾਂ ਸਾਰਿਆਂ ਨੂੰ ਹੁਣ ਆਪਦੇ ਆਪ ਨੂੰ ਇਹ ਸਵਾਲ ਜ਼ਰੂਰ ਪੁੱਛਣਾ ਚਾਹੀਦਾ ਕਿ ਗੁਰਦਾਸਪੁਰ ਦੇ ਵਿੱਚ ਜਿਹੜੇ ਲੋਕ ਪਿਛਲੇ 5 ਸਾਲਾਂ 'ਚ 4 ਲੱਖ ਈਸਾਈ ਵਧੇ ਆ, ਜਿਹੜਾ ਈਸਾਈਆਂ ਦਾ ਇਹ ਵਾਧਾ ਹੋਇਆ, ਇਹਦੇ ਵਿੱਚੋਂ ਜੇ ਅੱਧਾ ਹੀ ਲਾ ਲਈਏ ਵੀ 2 ਲੱਖ ਹੀ ਚਾਹੇ ਲਾਈਏ ਵੀ ਸਿੱਖਾਂ 'ਚੋਂ ਗਏ ਹੋਣਗੇ, ਚਾਹੇ 1 ਲੱਖ ਹੀ ਗਿਆ ਹੋਵੇ, ਤਾਂ ਸਾਡੀ ਕੌਮ ਨੂੰ ਇਸ ਮਸਲੇ ਉੱਤੇ ਕੀ ਕਰਨਾ ਚਾਹੀਦਾ, ਇਹ ਵੀ ਤਾਂ ਫਿਰ ਦੱਸਣਾ ਪਊਗਾ ਨਾ, ਇਹ ਵੀ ਤਾਂ ਸਮਝਣਾ ਪਊਗਾ ਨਾ ਕਿ ਕਿਵੇਂ ਆਪਦੀ ਕੌਮ ਦੇ ਹੱਕਾਂ ਤੇ ਹਿੱਤਾਂ ਦੀ ਰਾਖੀ ਜਿਹੜੀ ਆ ਉਹ ਕੀਤੀ ਜਾ ਸਕਦੀ ਹੈ। ਸੋ ਅਗਲੇ ਪਾਸੇ ਤਾਂ ਸਾਡੇ ਸਾਹਮਣੇ ਤਾਂ ਇੱਕ ਬਹੁਤ ਵੱਡਾ ਹਮਲਾ ਸਾਡੀ ਕੌਮ ਦੇ ਹਿੱਤਾਂ ਤੇ ਹੋ ਰਿਹਾ, ਤੇ ਦੂਜੇ ਪਾਸੇ ਸਾਨੂੰ ਹਰ ਪਾਸਿਓਂ ਘੇਰ ਕੇ ਜੇਕਰ ਕੋਈ ਚੱਜ ਹੱਲ ਦੀ, ਜਿਵੇਂ ਹੁਣ ਕੌਮੀ ਇਨਸਾਫ ਮੋਰਚੇ ਦੇ ਵਿੱਚ ਜਿਹੜਾ ਚ ਨਜ਼ਰਬੰਦ ਸਿੰਘਾਂ ਦੀ ਰਿਹਾਈ ਦੀ ਗੱਲ ਛਿੜੀ, ਪਰ ਕਾਮਰੇਡ ਲਾਣਾ ਉੱਠ ਕੇ ਖੜਾ ਹੋ ਗਿਆ। ਉਹ ਕਹਿੰਦੇ ਜੀ ਬਈ ਆਪਾਂ ਰੌਲਾ ਘਚੌਲਾ ਜਿਹਾ ਪਾ ਦਿੰਦੇ ਆ, ਕਹਿੰਦੇ ਜੀ ਸਾਰਿਆਂ ਦੀ ਰਿਹਾਈ ਦੀ ਗੱਲ ਕਰਨੀ ਚਾਹੀਦੀ ਹੈ। ਹੁਣ ਜਦੋਂ ਅਮਰੀਕਾ ਦੇ ਵਿੱਚ ਇੱਕ ਬਲੈਕ ਲਾਈਵਸ ਮੈਟਰ ਵਾਲੀ ਮੂਵਮੈਂਟ ਚੱਲੀ ਸੀ ਬਈ ਭਾਈ ਕਾਲਿਆਂ ਦੇ ਵੀ ਹੱਕ ਨੇ, ਕਾਲਿਆਂ ਨੂੰ ਕਿਉਂ ਮਾਰਦੇ ਹੋ, ਕਾਲੀ ਨਸਲ ਵਾਲੇ ਸਿਆਹ ਫਾਮ ਲੋਕ ਆ ਜਿਹੜੇ, ਤੇ ਉਸ ਮੌਕੇ ਜੇਕਰ ਕੋਈ ਇਹ ਕਵੇ ਕਿ ਵੀ ਜਿਹੜੇ ਵੀ ਬੰਦੇ ਅਮਰੀਕਾ 'ਚ ਮਾਰੇ ਜਾਂਦੇ ਆ, ਚਾਹੇ ਉਹ ਕਿਸੇ ਵੀ ਨਸਲ ਦੇ ਆ, ਚਾਹੇ ਉਹ ਗੋਰੇ ਹੋਣ, ਅਸੀਂ ਤਾਂ ਉਹਨਾਂ ਲਈ ਮਾਰਚ ਕੱਢਾਂਗੇ, ਤਾਂ ਲੋਕਾਂ ਨੇ ਹੱਸਣਾ ਹੀ ਸੀਗਾ ਵੀ ਚਿੱਟਿਆਂ ਨੂੰ ਤਾਂ, ਗੋਰਿਆਂ ਨੂੰ ਤਾਂ ਕੋਈ ਹੈ ਹੀ ਨਹੀਂ ਪ੍ਰੋਬਲਮ, ਤਾਂ ਇਕੱਲੀ ਕਾਲਿਆਂ ਦੀ ਹੈ। ਸੋ ਇੱਥੇ ਜਿਹੜੀ ਪ੍ਰੋਬਲਮ ਆ ਸਿੱਖਾਂ ਨੂੰ, ਸਿੱਖਾਂ ਦੀ ਨਸਲ ਕੁਸ਼ੀ ਹੋ ਰਹੀ ਹੈ, ਸਿੱਖਾਂ ਨੂੰ ਐਜ ਏ ਸਿੱਖ ਉਹਨਾਂ ਦਾ ਘਾਣ ਕੀਤਾ ਜਾ ਰਿਹਾ। ਤੋ ਕਾਮਰੇਡ ਲਾਣੇ ਨੇ ਨਵਾਂ ਸੱਪ ਕੱਢਤਾ, ਕਹਿੰਦੇ ਜੀ ਸਾਰਿਆਂ ਦੀ, ਸੁਣਨ ਨੂੰ ਗੱਲ ਬੜੀ ਵਧੀਆ ਲੱਗਦੀ ਆ, ਸਾਡੇ ਕਈ ਜਿਹੜੇ ਆਪਦੇ ਆਪ ਨੂੰ ਦੁਨੀਆ 'ਚ ਜ਼ਿਆਦਾ ਚਾਤਰ ਸਮਝਦੇ ਹੁੰਦੇ ਆ, ਉਹ ਇਹਨਾਂ ਦੇ ਮਗਰ ਲੱਗੇ ਫਿਰਦੇ ਆ ਕਿ ਬਹੁਤ ਵਧੀਆ ਗੱਲ ਆ ਜੀ, ਕੌਮੀ ਇਨਸਾਫ ਮੋਰਚੇ 'ਚ ਵੀ ਜਾ ਕੇ ਅਸੀਂ ਤਾਂ ਕਹਾਂਗੇ ਕਿ ਸਾਰਿਆਂ ਦੀ ਗੱਲ ਕਰੋ। ਹੁਣ ਸਾਰਿਆਂ ਦੇ ਵਿੱਚ ਤਾਂ ਭਾਈ ਜਦੋਂ ਜੇ ਇੰਨੀ ਵੀ ਸਾਰਿਆਂ ਵਾਲੀ ਗੱਲ ਹੁੰਦੀ, ਤਾਂ ਜਦੋਂ ਅਗਰਾਹਾਂ ਨੇ ਉੱਥੇ ਦਿੱਲੀ ਕਿਸਾਨ ਮੋਰਚੇ ਦੌਰਾਨ 10 ਦਸੰਬਰ ਨੂੰ ਫੋਟੋਆਂ ਲਾਈਆਂ, ਤਾਂ ਉਦੋਂ ਪੰਜਾਬ ਦੇ ਸਿੱਖ ਦੀ ਜਾਂ ਕਿਸੇ ਕਸ਼ਮੀਰੀ ਦੀ ਜਾਂ ਕਿਸੇ ਹੋਰ ਦੀ ਤਾਂ ਲਾਈ ਨਹੀਂ, ਉਦੋਂ ਇਕੱਲੇ ਉਹਨਾਂ ਨੇ ਕਾਮਰੇਡ ਜਿਹੜੇ ਵਿਚਾਰਧਾਰਾ ਵਾਲੇ ਬੰਦੇ ਆ ਉਹਨਾਂ ਦੀਆਂ ਫੋਟੋਆਂ ਲਾ ਕੇ ਕਿਹਾ ਸੀਗਾ ਕਿ ਇਹਨਾਂ ਦੀ ਰਿਹਾਈ ਹੋਣੀ ਚਾਹੀਦੀ ਹੈ। ਤੇ ਅਸੀਂ ਇਹ ਸਮਝਦੇ ਹਾਂ ਕਿ ਸਭ ਤੋਂ ਵੱਧ ਧੱਕਾ ਜਾਂ ਜ਼ੁਲਮ ਜਿਹੜਾ ਹੈ ਉਹ ਸਾਡੇ ਨਾਲ ਹੋ ਰਿਹਾ, ਸਿੱਖਾਂ ਨਾਲ ਹੋ ਰਿਹਾ। ਸਿੱਖਾਂ ਦੇ ਮਸਲੇ ਵਿੱਚ ਬਾਕੀ ਕੌਮਾਂ ਧਰਮਾਂ ਮਜ਼ਹਬਾਂ ਦੇ ਲੋਕਾਂ ਨੂੰ ਬੋਲਣਾ ਚਾਹੀਦਾ, ਪਰ ਬੋਲਦੇ ਨਹੀਂ। ਜਦੋਂ ਰਾਜੀਵ ਗਾਂਧੀ ਵਾਲੀ ਰਿਹਾਈ ਹੋਈ ਆ, ਉਦੋਂ ਵੀ ਇਹ ਚਰਚਾ ਛਿੜੀ ਕਿ ਇਹਨਾਂ ਦੇ ਰਾਜੀਵ ਗਾਂਧੀ ਦੇ ਕਾਤਲ ਜਿਹੜੇ ਆ ਛੱਡੇ ਜਾ ਰਹੇ ਨੇ ਤੇ ਬਾਕੀ ਕਾਹਤੋਂ ਨਹੀਂ, ਪਰ ਕੋਈ ਸੁਣਵਾਈ ਇੱਥੇ ਹੁੰਦੀ ਨਹੀਂ। ਹਾਂ ਇਹ ਠੀਕ ਆ ਕਿ ਜਿਵੇਂ ਆਪਾਂ ਲਿਟੇ ਵਾਲੀ ਗੱਲ ਪਹਿਲੋਂ ਕਰਕੇ ਹਟੇ ਆ, ਜਿਹੜੇ ਤਾਮਲ ਲੋਕ ਨੇ ਉਹਨਾਂ ਨੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਲਈ ਜਾਂ ਹੋਰਨਾਂ ਸਿੱਖ ਜੁਝਾਰੂਆਂ ਲਈ ਆਵਾਜ਼ ਬੁਲੰਦ ਕਰਨੀ ਸ਼ੁਰੂ ਕੀਤੀ ਆ। ਦਿੱਲੀ ਦੇ ਵਿੱਚ ਸਿੱਖ ਸੰਘਰਸ਼ ਨਾਲ ਸਿੱਖ ਕੌਮ ਦੇ ਕੁਝ ਨੁਮਾਇੰਦਿਆਂ ਦੀ ਤਾਮਿਲਨਾਡੂ ਦੇ ਲੋਕਾਂ ਨਾਲ ਜਿਸ ਤਰੀਕੇ ਨਾਲ ਨੇੜਤਾ ਵੱਧ ਰਹੀ ਆ, ਜਿਸ ਤਰੀਕੇ ਨਾਲ ਭਾਰਤ ਦੇ ਸਤਾਏ ਹੋਏ ਲੋਕਾਂ ਦੇ ਲਈ ਸਾਂਝੇ ਪਲੇਟਫਾਰਮ ਸਿਰਜਣ ਦੇ ਯਤਨ ਹੋਏ ਨੇ, ਜਿਸ ਤਰੀਕੇ ਨਾਲ ਦਲ ਖਾਲਸਾ ਨੇ ਬਾਕੀ ਜਿਹੜੀਆਂ ਭਾਰਤ ਦੀਆਂ ਸਤਾਈਆਂ ਹੋਈਆਂ ਕੌਮਾਂ ਨੂੰ ਨਾਲ ਲੈ ਕੇ ਕਈ ਪ੍ਰੋਗਰਾਮ ਕੀਤੇ ਨੇ, ਇਹ ਤਾਂ ਕੋਈ ਗੱਲ ਮੰਨ ਲੱਗਦੀ ਆ। ਪਰ ਜਿਹੜੀ ਗੱਲ ਕਾਮਰੇਡ ਲਾਣੇ ਨੇ ਭਾਰਤੀ ਕਿਸਾਨ ਯੂਨੀਅਨ ਨਾਲ ਖਾਸ ਤੌਰ ਤੇ ਅਗਰਾਹਾਂ ਵਾਲਿਆਂ ਨੇ ਸ਼ੁਰੂ ਕੀਤੀ ਹੋਈ ਆ, ਇਹ ਬਿਲਕੁਲ ਸਿੱਖ ਕੌਮ ਦੇ ਸੰਘਰਸ਼ ਨੂੰ ਭੰਬਲ ਭੂਸੇ ਵਿੱਚ ਪਾਉਣ ਦੀ ਗੱਲ ਆ। ਖੈਰ ਇਸ ਮਸਲੇ ਸਮੇਤ ਹੋਰ ਬਹੁਤ ਸਾਰੀਆਂ ਜ਼ਰੂਰੀ ਗੱਲਾਂ ਨੇ, ਪਰ ਵਕਤ ਉਹਨਾਂ ਕੀ ਹੁੰਦਾ, ਇਹਦੇ ਵਿੱਚ ਆਪਾਂ ਗੱਲ ਕਰਨੀ ਹੁੰਦੀ ਆ। ਸੋ ਕੱਲ ਫਿਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।